ਕਪੂਰਥਲੇ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ ਭੜਕਾਊ ਨਾਅਰੇ ਲਾਏ ਸੀਗੇ ਕਿ ਹਿੰਦੁਸਤਾਨ में रहना होगा तो जय श्री राम कहना होगा। ਸਿੱਖਾਂ ਨੇ ਉਹਦਾ ਵਿਰੋਧ ਕੀਤਾ, ਧਰਨਾ ਦਿੱਤਾ, ਸਿੱਖਾਂ ਨੂੰ ਬਚਾ ਲਿਆ ਗਿਆ, ਮਨਾ ਲਿਆ ਗਿਆ ਤੇ ਕਹਿਤਾ ਕਿ ਮਾਫੀ ਮੰਗ ਲਈ ਆ ਜੀ, ਗਲਤੀ ਹੋ ਗਈ, ਚਲੋ ਗੱਲ ਨਹੀਂ। ਜੇ ਕਿਤੇ ਸਿੱਖਾਂ ਦੇ ਮੁੰਡੇ ਨਾਰੇ ਮਾਰ ਦੇਣ ਵੀ ਜੇ ਪੰਜਾਬ 'ਚ ਰਹਿਣਾ ਤਾਂ ਖਾਲਿਸਤਾਨ ਜਿੰਦਾਬਾਦ ਕਹਿਣਾ, ਤਾਂ ਫੇਰ ਉਸ ਮੌਕੇ ਕੀ ਹੁੰਦਾ? ਫੇਰ ਤਾਂ ਉਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਨੌਜਵਾਨਾਂ ਦੀਆਂ ਫੋਟੋਆਂ ਲੱਭ ਕੇ ਉਹਨਾਂ ਦਾ ਅਤਾ ਪਤਾ ਪੜਤਾਲ ਪੂਰੀ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਬੁਰਾ ਹਾਲ ਹੋ ਜਾਣਾ ਸੀ, ਲੱਭ ਕੇ ਉਹਨਾਂ ਨੂੰ ਧੂਮ ਕੇ ਘਰਾਂ ਚੋਂ ਲਿਆਉਣਾ ਸੀ, ਕਈਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ, ਕਿਸੇ ਤੇ ਜੂਏ ਪੀਏ, ਕਿਸੇ ਤੇ ਟਾਡਾ ਪੋਟਾ, ਪਤਾ ਨਹੀਂ ਕੀ ਕੁਛ ਹੋਇਆ। ਤੇ ਜੇਕਰ ਤਾਂ ਸਿੱਖ ਵਾ ਜਾਂ ਹੋਰ ਕੋਈ ਘੱਟ ਗਿਣਤੀ ਆ ਭਾਰਤ 'ਚ ਵਸਦੀ, ਤਾਂ ਕਾਨੂੰਨ ਜਿਹੜਾ ਹੈ ਜਾਂ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਰਵੱਈਆ ਨਜ਼ਰੀਆ ਹੋਰ ਤਰ੍ਹਾਂ ਦਾ ਹੋ ਜਾਂਦਾ, ਤੇ ਜੇ ਹਿੰਦੂ ਆ ਫਿਰ ਕਹਾਣੀ ਬਦਲ ਜਾਂਦੀ। ਅਸੀਮਾ ਆਨੰਦ ਨੇ ਆਊਟਲੁੱਕ ਮੈਗਜ਼ੀਨ ਦੇ ਵਿੱਚ ਲੰਬੀ ਚੌੜੀ ਇੰਟਰਵਿਊ ਦੀ ਛਪੀ ਸੀਗੀ ਕਿ ਅਸੀਂ ਕਿਵੇਂ ਬੰਬ ਬਣਾਏ, ਕਿਵੇਂ ਸਮਝੌਤਾ ਐਕਸਪ੍ਰੈਸ ਉਡਾਈ, ਕਿਵੇਂ ਅਸੀਂ ਮੱਕਾ ਮਸਜਿਦ ਤੇ ਹੋਰ ਜਿਹੜੀਆਂ ਦੱਖਣੀ ਭਾਰਤ ਦੀਆਂ ਵੱਡੀਆਂ ਵਾਰਦਾਤਾਂ ਨੇ ਉਹ ਕਿਵੇਂ ਅਸੀਂ ਕੀਤੀਆਂ ਤੇ ਕਿਵੇਂ ਅਸੀਂ ਮਾਰ ਮਰਈਆ ਕੀਤਾ। ਸਾਰਿਆਂ ਨੂੰ ਲੱਗਣ ਲੱਗ ਗਿਆ ਸੀਗਾ ਵੀ ਇਹ ਜਿਹੜੀ ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ, ਅਸੀਮਾ ਆਨੰਦ ਤੇ ਹੋਰ ਜਿਹੜੇ ਇਸ ਸਾਜ਼ਿਸ਼ ਵਿੱਚ ਸ਼ਾਮਲ ਲੋਕ ਨੇ ਵੀ ਉਹਨਾਂ ਨੂੰ ਤਾਂ ਬਹੁਤ ਖਤਰਨਾਕ ਸਜ਼ਾਵਾਂ ਹੋਣਗੀਆਂ, ਫਾਂਸੀ ਤਾਂ ਲਾਜ਼ਮੀ ਹੋ। ਪਰ ਉਹਨਾਂ ਸਾਰਿਆਂ ਨੂੰ ਬਾਹਰ ਤਾਂ ਚਲੋ ਕੱਢਿਆ ਹੀ ਗਿਆ, ਪਰ ਉਹਨਾਂ ਵਿੱਚੋਂ ਮੈਡਮ ਸਾਧਵੀ ਪ੍ਰਗਿਆ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਅਗਲੇ ਉਹ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਦੇ ਧੱਕੇ ਨਾਲ ਅੰਗੂਠਾ ਜਿਹੜਾ ਸੀਗਾ ਅਖਬਾਰੀਆ ਬਿਆਨ ਉੱਤੇ ਲਵਾ ਕੇ ਕਹਿਤਾ, ਹਾਲਾਂਕਿ ਜੱਜ ਸਾਹਿਬਾਨ ਵੀ ਕਹਿੰਦੇ ਆ ਕੋਈ ਸਬੂਤ ਨਹੀਂ, ਕੋਈ ਗਵਾਹੀ ਨਹੀਂ, ਉਹਨੂੰ ਕਹਿੰਦੇ ਆ ਜੀ ਇਹਨੂੰ ਪਹਿਲਾਂ ਫਾਂਸੀ ਛੇਤੀ ਚਾੜੋ। ਗੁਜਰਾਤ ਦੇ ਵਿੱਚ ਜਦੋਂ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ ਉਦੋਂ ਇੱਕ ਬਹੁਤ ਮਸਲਾ ਉੱਭਰਿਆ ਸੀਗਾ, ਇੱਕ ਬੱਚੀ ਨਾਲ ਬਕਲੀਸ ਬਾਨੋ ਕਹਿੰਦੇ ਆ ਉਹਨੂੰ ਬਹੁਤ ਮਤਲਬ ਅਸੀਂ ਉਹ ਸ਼ਬਦ ਇੱਥੇ ਬਿਆਨ ਕਰਦੇ ਵੀ ਨਹੀਂ ਚੰਗੇ ਲੱਗਦੇ। ਉਸ ਬੀਬੀ ਦੇ ਟੱਬਰ ਦੇ 17 ਪਰਿਵਾਰ ਦੇ ਮੈਂਬਰ ਮਾਰੇ ਗਏ। ਉਹਨਾਂ ਸਾਰੇ ਕਾਤਲਾਂ ਨੂੰ, ਜਿਨ੍ਹਾਂ ਨੂੰ ਬੜੀ ਔਖੀ ਲੜਾਈ ਲੜ ਕੇ ਸਜ਼ਾ ਕਰਾਈ ਸੀ, ਉਹਨਾਂ ਸਾਰਿਆਂ ਨੂੰ ਰਿਹਾਈ ਜਿਹੜੀ ਆ ਮੋਦੀ ਸਰਕਾਰ ਨੇ ਦੇ ਦਿੱਤੀ। ਐਡੇ ਬੁੱਚੜ ਜ਼ਾਲਮ ਤੇ ਜਿਹੜੇ ਪਾਪੀ ਲੋਕ ਨੇ ਉਹਨਾਂ ਦੇ ਗੁਨਾਹ ਨੂੰ ਦੇਖਣ ਦੀ ਬਜਾਏ ਇਹ ਦੇਖਿਆ ਗਿਆ ਕਿ ਉਹ ਹਿੰਦੂ ਨੇ, ਤੇ ਉਹਨਾਂ ਨੂੰ ਜਦੋਂ ਰਿਹਾ ਕੀਤਾ ਗਿਆ ਉਹਨਾਂ ਨੂੰ ਲੱਡੂ ਬਰਫੀਆਂ ਵੰਡੇ ਗਏ। ਜਿਵੇਂ ਆਸਫਾ ਨਾਂ ਦੀ ਬੱਚੀ ਆ ਜਿਹੜੀ, ਜਦੋਂ ਉਹਦੇ ਰੇਪਿਸਟ ਸੀ ਜਿਹੜੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣ ਦਾ ਮਾਹੌਲ ਬਣਿਆ ਤਾਂ ਤਿਰੰਗੇ ਝੰਡੇ ਚੱਕ ਕੇ ਉਹਦੇ ਹੱਕ ਦੇ ਵਿੱਚ ਇੱਥੇ ਮਾਰਚ ਕੱਢੇ ਗਏ। ਮੋਦੀ ਤੰਤਰ ਨੂੰ ਹਿੰਦੂਆਂ ਦੇ ਵਿੱਚੋਂ ਜਿਹੜਾ ਸਭ ਤੋਂ ਘਟੀਆ ਪਾਪ ਜਾਂ ਗੁਨਾਹ ਕਰਨ ਵਾਲਾ ਹੋਵੇ ਨਾ, ਰੇਪਿਸਟ ਜਿਹਨੂੰ ਆਪਾਂ ਕਹਿੰਦੇ ਆ ਜਬਰ ਜਨਾਹ, ਉਹ ਮਨਜ਼ੂਰ ਆ। ਪਰ ਦੂਜੀਆਂ ਕੌਮਾਂ ਦਾ ਚਾਹੇ ਉਹ ਕੋਈ ਬਿਲਕੁਲ ਬੇਦੋਸ਼ਾਂ ਤੇ ਬੇਦਾਗ ਆ, ਉਹਨੂੰ ਕਹਿੰਦੇ ਆ ਵੀ ਇਹਨੂੰ ਅੰਦਰ ਟੰਗੀ ਰੱਖੋ। ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਅਜੇ ਵੀ ਸਿੱਖਾਂ ਦੇ ਵਿੱਚੋਂ ਉਸ ਭਾਰਤੀ ਹਕੂਮਤੀ ਤੰਤਰ ਦੀ ਜੈ ਜੈਕਾਰ ਕਰਦੇ ਆ, ਸਮਝ ਨਹੀਂ ਲੱਗਦੀ ਵੀ ਉਹਨਾਂ ਨੂੰ ਕਿਵੇਂ ਜਗਾਇਆ ਜਾਵੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਪੂਰਥਲੇ ਦੇ ਵਿੱਚ ਹਿੰਦੂ ਕੱਟੜਪੰਥੀਆਂ ਨੇ ਭੜਕਾਊ ਨਾਅਰੇ ਲਾਏ ਸੀਗੇ ਕਿ ਹਿੰਦੁਸਤਾਨ में रहना होगा तो जय श्री राम कहना होगा। ਸਿੱਖਾਂ ਨੇ ਉਹਦਾ ਵਿਰੋਧ ਕੀਤਾ, ਧਰਨਾ ਦਿੱਤਾ, ਸਿੱਖਾਂ ਨੂੰ ਬਚਾ ਲਿਆ ਗਿਆ, ਮਨਾ ਲਿਆ ਗਿਆ ਤੇ ਕਹਿਤਾ ਕਿ ਮਾਫੀ ਮੰਗ ਲਈ ਆ ਜੀ, ਗਲਤੀ ਹੋ ਗਈ,
ਚਲੋ ਗੱਲ ਨਿਬੜੀ। ਗੱਲ ਇਹ ਨਹੀਂ ਕਿ ਮਾਫੀ ਮੰਗ ਲਈ ਤੇ ਗੱਲ ਨਿਬੜੀ। ਗੱਲ ਇਹ ਆ ਵੀ ਜੇ ਕਿਤੇ ਸਿੱਖਾਂ ਦੇ ਮੁੰਡੇ ਨਾਅਰੇ ਮਾਰ ਦੇਣ ਵੀ ਜੇ ਪੰਜਾਬ 'ਚ ਰਹਿਣਾ ਤਾਂ ਖਾਲਿਸਤਾਨ ਜਿੰਦਾਬਾਦ ਕਹਿਣਾ, ਤਾਂ ਫੇਰ ਉਸ ਮੌਕੇ ਕੀ ਹੁੰਦਾ? ਕਿ ਫੇਰ ਵੀ ਮਾਫੀ ਮੰਗ ਕੇ ਖੜਾ ਛੁੱਟ ਜਾਂਦਾ? ਬਿਲਕੁਲ ਨਹੀਂ। ਫੇਰ ਤਾਂ ਉਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਨੌਜਵਾਨਾਂ ਦੀਆਂ ਫੋਟੋਆਂ ਲੱਭ ਲੱਭ ਕੇ ਉਹਨਾਂ ਦਾ ਅਤਾ ਪਤਾ ਪੜਤਾਲ ਪੂਰੀ ਕਰਕੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਬੁਰਾ ਹਾਲ ਹੋ ਜਾਣਾ ਸੀ। ਲੱਭ ਲੱਭ ਕੇ ਉਹਨਾਂ ਨੂੰ ਢੂੰਡ ਕੇ ਘਰਾਂ ਚੋਂ ਲਿਆਉਣਾ ਸੀ। ਕਈਆਂ ਦੀਆਂ ਜ਼ਿੰਦਗੀਆਂ ਬਰਬਾਦ ਹੋਣੀਆਂ ਸੀ। ਕਿਸੇ ਤੇ ਜੂਏ ਪੀਏ, ਕਿਸੇ ਤੇ ਟਾਡਾ ਪੋਟਾ, ਪਤਾ ਨਹੀਂ ਕੀ ਕੁਝ ਹੋ ਜਾਣਾ। ਇਹ ਜਿਹੜਾ ਸਾਰਾ ਹਿਸਾਬ ਕਿਤਾਬ ਆ ਬਈ, ਜੇਕਰ ਤਾਂ ਸਿੱਖ ਵਾ ਜਾਂ ਹੋਰ ਕੋਈ ਘੱਟ ਗਿਣਤੀ ਆ ਭਾਰਤ 'ਚ ਵਸਦੀ, ਤਾਂ ਕਾਨੂੰਨ ਜਿਹੜਾ ਹੈ ਜਾਂ ਕਾਨੂੰਨ ਨੂੰ ਲਾਗੂ ਕਰਨ ਵਾਲੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਦਾ ਰਵੱਈਆ ਨਜ਼ਰੀਆ ਹੋਰ ਤਰ੍ਹਾਂ ਦਾ ਹੋ ਜਾਂਦਾ। ਤੇ ਜੇ ਹਿੰਦੂ ਆ ਫਿਰ ਕਹਾਣੀ ਬਦਲ ਜਾਂਦੀ। ਹਿੰਦੂ ਤਾਂ ਇੱਥੋਂ ਤੱਕ ਨਜ਼ਾਰੇ ਲੈਂਦੇ ਆ ਬਈ, ਆਪਾਂ ਨਿੱਤ ਗੱਲ ਕਰਦੇ ਆ ਸਾਧਵੀ ਪ੍ਰਗਿਆ ਦੀ। ਅਸੀਮਾ ਆਨੰਦ ਨੇ ਆਊਟਲੁੱਕ ਮੈਗਜ਼ੀਨ ਦੇ ਵਿੱਚ ਲੰਬੀ ਚੌੜੀ ਇੰਟਰਵਿਊ ਦੀ ਛਪੀ ਸੀਗੀ ਕਿ ਅਸੀਂ ਕਿਵੇਂ ਬੰਬ ਬਣਾਏ, ਕਿਵੇਂ ਸਮਝੌਤਾ ਐਕਸਪ੍ਰੈਸ ਉਡਾਈ, ਕਿਵੇਂ ਅਸੀਂ ਮੱਕਾ ਮਸਜਿਦ ਤੇ ਹੋਰ ਜਿਹੜੀਆਂ ਦੱਖਣੀ ਭਾਰਤ ਦੀਆਂ ਵੱਡੀਆਂ ਵਾਰਦਾਤਾਂ ਨੇ ਉਹ ਕਿਵੇਂ ਅਸੀਂ ਕੀਤੀਆਂ ਤੇ ਕਿਵੇਂ ਅਸੀਂ ਮਾਰ ਮਰਈਆ ਕੀਤਾ। ਤੇ ਜਦੋਂ ਇਹ ਸਾਰਾ ਕੁਝ ਛਪਿਆ, ਸਾਰਿਆਂ ਨੂੰ ਲੱਗਣ ਲੱਗ ਗਿਆ ਸੀਗਾ ਵੀ ਇਹ ਜਿਹੜੀ ਸਾਧਵੀ ਪ੍ਰਗਿਆ, ਕਰਨਲ ਪੁਰੋਹਿਤ, ਅਸੀਮਾਨੰਦ ਤੇ ਹੋਰ ਜਿਹੜੇ ਇਸ ਸਾਜ਼ਿਸ਼ ਵਿੱਚ ਸ਼ਾਮਲ ਲੋਕ ਨੇ, ਵੀ ਉਹਨਾਂ ਨੂੰ ਤਾਂ ਬਹੁਤ ਖਤਰਨਾਕ ਸਜ਼ਾਵਾਂ ਹੋਣਗੀਆਂ, ਫਾਂਸੀ ਤਾਂ ਲਾਜ਼ਮੀ ਹੋਊਗੀ। ਪਰ ਉਹਨਾਂ ਸਾਰਿਆਂ ਨੂੰ ਬਾਹਰ ਤਾਂ ਚਲੋ ਕੱਢਿਆ ਹੀ ਗਿਆ, ਪਰ ਉਹਨਾਂ ਵਿੱਚੋਂ ਮੈਡਮ ਸਾਧਵੀ ਪ੍ਰਗਿਆ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਅਗਲੇ ਆਉ ਬੈਠੇ। ਤੇ ਇਹਦੇ ਉਲਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਦੇ ਧੱਕੇ ਨਾਲ ਅੰਗੂਠਾ ਜਿਹੜਾ ਸੀਗਾ ਅਕਬਾਲੀਆ ਬਿਆਨ ਉੱਤੇ ਲਵਾ ਕੇ ਕਹਿਤਾ, ਹਾਲਾਂਕਿ ਜੱਜ ਸਾਹਿਬਾਨ ਵੀ ਕਹਿੰਦੇ ਆ ਕੋਈ ਸਬੂਤ ਨਹੀਂ, ਕੋਈ ਗਵਾਹੀ ਨਹੀਂ। ਉਹਨੂੰ ਕਹਿੰਦੇ ਆ ਜੀ ਇਹਨੂੰ ਪਹਿਲਾਂ ਫਾਂਸੀ ਛੇਤੀ ਚਾੜੋ। ਜੇ ਫਾਂਸੀ ਤੋਂ ਬਚਾਅ ਹੋਇਆ, ਉਮਰ ਕੈਦ 'ਚ ਬਦਲੀ ਤੇ ਹੁਣ ਤੱਕ ਰਿਹਾਈ ਨਹੀਂ ਹੋ ਰਹੀ। ਦੂਜੇ ਪਾਸੇ 15 ਅਗਸਤ ਵਾਲੇ ਦਿਨ ਮੋਦੀ ਕਹਿੰਦਾ ਬਈ ਜੀ ਅਸੀਂ ਤਾਂ ਇਸ ਮੁਲਕ ਦੇ ਭਲੇ ਲਈ ਹੀ ਧਰਤੀ ਤੇ ਆਏ ਆ, ਬਸ ਹਮ ਤੋਂ ਫਕੀਰ ਹੈ, ਝੋਲਾ ਉਠਾ ਕਰ ਕहीं ਵੀ ਚੱਲ ਦੇਂਗੇ। ਤੋ ਇਸ ਫਕੀਰ ਨੇ ਕੀ ਕੀਤਾ ਵੀ ਜਿਹੜੇ ਗੁਜਰਾਤ ਦੇ ਵਿੱਚ ਜਦੋਂ ਮੁਸਲਮਾਨਾਂ ਦਾ ਕਤਲੇਆਮ ਹੋਇਆ ਸੀ, ਉਦੋਂ ਇੱਕ ਬਹੁਤ ਮਸਲਾ ਉਭਰਿਆ ਸੀਗਾ। ਇੱਕ ਬੱਚੀ ਨਾਲ ਬਕਲੀਸ ਬਾਨੋ ਕਹਿੰਦੇ ਆ ਉਹਨੂੰ ਬਹੁਤ ਮਤਲਬ ਸੀ ਉਹ ਸ਼ਬਦ ਇੱਥੇ ਬਿਆਨ ਕਰਦੇ ਵੀ ਨਹੀਂ ਚੰਗੇ ਲੱਗਦੇ। ਜੋ ਕੁਝ ਉਸ ਬੀਬੀ ਨਾਲ ਹੋਇਆ ਉਹ ਉੱਥੇ ਹੋਰ ਬੜੀਆਂ ਨਾਲ ਹੋਇਆ। ਪਰ ਜਿਹੜਾ ਇਸ ਬੀਬੀ ਬਾਨੋ ਵਾਲਾ ਕੇਸ ਸੀ, ਇਹਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਹੋਈ ਸੀ, ਹਾਲਾਂਕਿ ਉਸ ਬੀਬੀ ਦੇ ਟੱਬਰ ਦੇ 17 ਪਰਿਵਾਰ ਦੇ ਮੈਂਬਰ ਮਾਰੇ ਗਏ। ਉਹਨਾਂ ਸਾਰੇ ਕਾਤਲਾਂ ਨੂੰ, ਜਿਨ੍ਹਾਂ ਨੂੰ ਬੜੀ ਔਖੀ ਲੜਾਈ ਲੜ ਕੇ ਸਜ਼ਾ ਕਰਾਈ ਸੀ, ਉਹਨਾਂ ਸਾਰਿਆਂ ਨੂੰ ਰਿਹਾਈ ਜਿਹੜੀ ਆ ਮੋਦੀ ਸਰਕਾਰ ਨੇ ਦੇ ਦਿੱਤੀ। ਐਡੇ ਬੁੱਚੜ ਜ਼ਾਲਮ ਤੇ ਜਿਹੜੇ ਪਾਪੀ ਲੋਕ ਨੇ, ਉਹਨਾਂ ਦੇ ਗੁਨਾਹ ਨੂੰ ਦੇਖਣ ਦੀ ਬਜਾਏ ਇਹ ਦੇਖਿਆ ਗਿਆ ਕਿ ਉਹ ਹਿੰਦੂ ਨੇ, ਤੇ ਉਹਨਾਂ ਨੂੰ ਜਦੋਂ ਰਿਹਾ ਕੀਤਾ ਗਿਆ, ਉਹਨਾਂ ਨੂੰ ਲੱਡੂ ਬਰਫੀਆਂ ਵੰਡੇ ਗਏ, ਬੜਾ ਉਹਨਾਂ ਦੇ ਪ੍ਰਤੀ ਹੇਜ ਦਿਖਾਇਆ ਗਿਆ। ਬਿਲਕੁਲ ਉਵੇਂ ਜਿਵੇਂ ਆਸਫਾ ਨਾਂ ਦੀ ਬੱਚੀ ਆ ਜਿਹੜੀ, ਜਦੋਂ ਉਹਦੇ ਰੇਪਿਸਟ ਸੀ ਜਿਹੜੇ, ਉਹਨਾਂ ਦੇ ਖਿਲਾਫ ਕਾਰਵਾਈ ਹੋਣ ਦਾ ਮਾਹੌਲ ਬਣਿਆ ਤਾਂ ਤਿਰੰਗੇ ਝੰਡੇ ਚੱਕ ਕੇ ਉਹਦੇ ਹੱਕ ਦੇ ਵਿੱਚ ਇੱਥੇ ਮਾਰਚ ਕੱਢੇ ਗਏ। ਕਹਿਣ ਤੋਂ ਭਾਵ ਇਹ ਹੈ ਵੀ ਚਾਹੇ ਉਹ ਉਨਾਓ ਕਾਂਡ ਆ ਜਿਹਦੇ ਵਿੱਚ ਬਹੁਤ ਖਤਰਨਾਕ ਕਿਸਮ ਦੀ ਜਿਹੜੀ ਆ ਜ਼ੁਲਮ ਦੀ ਇੱਕ ਦਾਸਤਾਨ ਉਹ ਉਹਦੇ ਵਿੱਚ ਦਰਜ ਹੋਈ, ਉਨਾਓ ਕਾਂਡ ਹੋਵੇ, ਕਠੂਆ ਵਾਲਾ ਕਾਂਡ ਹੋਵੇ, ਜਾਂ ਇਹ ਜਿਹੜਾ ਮੈਡਮ ਬਾਨੋ ਵਾਲਾ ਕਾਂਡ ਹੈ, ਇਹ ਸਾਰੇ ਦੇ ਸਾਰੇ ਕਾਂਡ ਜਿਹੜੇ ਨੇ ਇਹ ਸਿਰਫ ਇਹ ਦਰਸਾਉਣ ਲਈ ਕਾਫੀ ਨੇ ਕਿ ਮੋਦੀ ਤੰਤਰ ਨੂੰ ਹਿੰਦੂਆਂ ਦੇ ਵਿੱਚੋਂ ਜਿਹੜਾ ਸਭ ਤੋਂ ਘਟੀਆ ਪਾਪ ਜਾਂ ਗੁਨਾਹ ਕਰਨ ਵਾਲਾ ਹੋਵੇ ਨਾ, ਰੇਪਿਸਟ ਜਿਹਨੂੰ ਆਪਾਂ ਕਹਿੰਦੇ ਆ, ਜਬਰ ਜਨਾਹ ਕੀਤਾ, ਉਹ ਮਨਜ਼ੂਰ ਆ।
पर दूजिया कौमां दा चाहे वो कोई बिल्कुल बेदोशा ते बेदाग आ, ਉਹਨੂੰ ਕਹਿੰਦੇ ਆ ਵੀ ਇਹਨੂੰ ਅੰਦਰ ਟੰਗੀ ਰੱਖੋ। ਇਸ ਮਾਹੌਲ ਦੇ ਵਿੱਚ ਜਿਹੜੇ ਲੋਕ ਅਜੇ ਵੀ ਸਿੱਖਾਂ ਦੇ ਵਿੱਚੋਂ ਉਸ ਭਾਰਤੀ ਹਕੂਮਤੀ ਤੰਤਰ ਦੀ ਜੈ ਜੈਕਾਰ ਕਰਦੇ ਆ, ਸਮਝ ਨਹੀਂ ਲੱਗਦੀ ਵੀ ਉਹਨਾਂ ਨੂੰ ਕਿਵੇਂ ਜਗਾਇਆ ਜਾਵੇ। ਤੇ ਸੱਚੀ ਗੱਲ ਇਹ ਹੈ ਵੀ ਜੇਕਰ ਸਾਡੇ ਵਰਗੇ ਲੋਕ ਇਹ ਵਹਿਮ ਪਾ ਲੈਣ, ਜਾਂ ਸਿੱਖ ਪ੍ਰਚਾਰਕ ਜਾਂ ਜਿਹੜੇ ਕੌਮੀ ਬੁਲਾਰੇ ਜਾਂ ਜੋ ਉਹਨਾਂ ਨੂੰ ਮਰਜ਼ੀ ਅੱਖਰ ਦੇ ਲਓ, ਵੀ ਉਹਨਾਂ ਤੇ ਜੇਕਰ ਕੋਈ ਇਹ ਵਹਿਮ ਪਾਈ ਫਿਰਦਾ ਹੋਵੇ ਵੀ ਇਹ ਬੋਲਣਗੇ, ਇਹ ਦੱਸਣਗੇ ਤੇ ਲੋਕਾਂ ਨੂੰ ਸਮਝ ਆ ਜਾਊ, ਇਹ ਝੂਠ ਆ। ਸਿੱਖਾਂ ਦੇ ਮਾਮਲੇ ਦੇ ਵਿੱਚ ਇਹ ਗੱਲ ਪਤਾ ਨਹੀਂ ਕਿਵੇਂ ਸਾਡੇ ਆ ਗਈ ਆ ਵੀ ਅਸੀਂ ਕਿਸੇ ਦੀ ਗੱਲ ਨਹੀਂ ਸੁਣ ਕੇ ਸੰਭਲਦੇ ਜਾਂ ਸਮਝਦੇ, ਅਸੀਂ ਕਿਸੇ ਹੋਰ ਤਰੀਕੇ ਨਾਲ ਸਮਝਦੇ। 1984 ਤੋਂ ਪਹਿਲਾਂ ਬੜੇ ਲੋਕ, ਬੜੇ ਆਗੂ, ਬੜੀਆਂ ਸ਼ਖਸੀਅਤਾਂ, ਬੜੀਆਂ ਜਥੇਬੰਦੀਆਂ ਸਿੱਖਾਂ ਨੂੰ ਸਮਝਾਉਂਦੀਆਂ ਰਹੀਆਂ, ਪਰ ਅਕਲ ਉਦਣ ਆਈ ਜਿੱਦਣ ਅਗਲੇ ਟੈਂਕ ਤੋਂ ਬੰਬ ਗੋਲੇ ਲੈ ਕੇ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਉੱਤੇ ਢਹਿ ਢੇਰੀ ਕਰਨ ਲਈ ਆ ਗਏ। ਪਰ ਉਦੋਂ ਵੀ ਸਾਡੇ ਕੋਲੇ ਬੜੇ ਬਹਾਨੇ ਸੀਗੇ ਜੀ, ਅੰਦਰ ਸੰਤ ਕਾਹਤੋਂ ਹਥਿਆਰ ਲੈ ਕੇ ਗਏ। ਫਿਰ ਅਕਲ ਅਗਲੇ ਦੇਣ ਦਾ ਦੂਜਾ ਰਾਹ ਲੱਭਿਆ ਨਵੰਬਰ 84 ਚ, ਜਦੋਂ ਬਿਲਕੁਲ ਬੇਦੋਸ਼ੇ ਬੰਦੇ ਦੇ ਗਲ 'ਚ ਬਲਦਾ ਹੋਇਆ ਟਾਇਰ ਪਾ ਕੇ ਉਹਦੀਆਂ ਧੀਆਂ ਭੈਣਾਂ ਨੂੰ ਬੇਪਤ ਕਰਕੇ, ਫੇਰ ਜਦੋਂ ਅਕਲ ਦਿੱਤੀ ਉਹਨਾਂ ਨੇ, ਫੇਰ ਕਹਿਣ ਲੱਗੇ ਵੀ ਹੈਗਾ ਕੁਛ। ਫੇਰ ਲੱਭਦੇ ਫਿਰਨ ਇੱਕ ਦੂਜੇ ਨੂੰ, ਪੁੱਛਦੇ ਫਿਰਨ ਵੀ ਕੋਈ ਜੁਗਾੜ ਹੈਗਾ ਜ਼ੁਲਮ ਦਾ ਬਦਲਾ ਲੈਣਾ। ਫੇਰ ਅਕਲ ਆਈ ਵੀ ਖਾਲਿਸਤਾਨ ਬਿਨਾਂ ਗੁਜ਼ਾਰਾ ਨਹੀਂ। ਪਰ ਬੜੀ ਜਲਦੀ ਭਾਰਤ ਮਾਤਾ ਕੀ ਜੈ ਵਾਲਾ ਬੁਖਾਰ ਫੇਰ ਚੜ ਗਿਆ। ਹੁਣ ਬਾਦਲ ਸਾਹਿਬ ਦੀ ਤੇ ਹੋਰ ਬਹੁਤ ਸਾਰੇ ਆਗੂਆਂ ਦੀ, ਜਥੇਬੰਦੀਆਂ ਦੀ ਕਿਰਪਾ ਦੇ ਸਦਕਾ ਸਿੱਖਾਂ ਦੇ ਅੰਦਰ 1984 ਦੇ ਉਸ ਅਸਰ ਦਾ ਜਿਹੜਾ ਪ੍ਰਭਾਵ ਆ, ਜਿਹੜਾ 1984 ਵਾਲਾ ਸੀਗਾ, ਉਹ ਉਸ ਤਰੀਕੇ ਦਾ ਨਹੀਂ ਰਿਹਾ। ਕਿਉਂਕਿ ਲੋਕਾਂ ਨੂੰ ਲੱਗਣ ਲਾਤਾ ਵੀ ਜੇ ਕਾਂਗਰਸ ਤੋਂ ਬਦਲਾ ਲੈਣਾ ਤਾਂ ਵੋਟਾਂ ਪਾ ਦਿਓ ਜੀ, ਕਿਹਨੂੰ? ਬਾਦਲ ਸਾਹਿਬ ਨੂੰ। ਤੇ ਬਾਦਲ ਸਾਹਿਬ ਕੀ ਕਰਨਗੇ? ਉਹ ਜੀ ਤੁਹਾਨੂੰ ਇਨਸਾਫ ਦਿਵਾਉਣਗੇ। ਤੇ ਇਨਸਾਫ ਜਿਹੜਾ ਹੈ ਉਹ ਭਾਰਤ ਵਿੱਚ ਮਿਲਦਾ ਨਹੀਂ ਹੁੰਦਾ। ਇਨਸਾਫ ਤਾਂ ਕੀਤਾ ਜਾਂਦਾ। ਕਿਵੇਂ ਕੀਤਾ ਜਾਂਦਾ? ਜਿਵੇਂ ਭਾਈ ਰਣਜੀਤ ਸਿੰਘ ਕੁੱਕੀ, ਭਾਈ ਜਿੰਦਾ ਸੁੱਖਾ, ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਬਹੁਤ ਸਾਰੇ ਗੁਰਸਿੱਖ ਪਿਆਰੇ, ਜਿਨ੍ਹਾਂ ਨੇ ਆਪਣ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ, ਜਾਣੀ ਕਿ 1984 ਦੇ ਵਿੱਚ ਜਿਨ੍ਹਾਂ ਦੀ ਲਿਸਟ ਬਣਾ ਕੇ ਦਿੱਤੀ ਗਈ, ਦੋਸ਼ੀ ਕੌਣ, ਹੂ ਆਰ ਗਿਲਟੀ, ਆਹ ਬੰਦੇ ਨੇ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਨਸਲਕੁਸ਼ੀ ਕੀਤੀ। ਉਹਦੇ ਵਿੱਚੋਂ ਲੱਭ ਕੇ ਚੁਣ ਕੇ ਬੰਦੇ ਹਿੱਟ ਕੀਤੇ। ਤੇ ਜਦੋਂ ਇਹ ਭਾਣਾ ਵਾਪਰਿਆ, ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਅਕਲ ਜ਼ਿਆਦਾ ਦਿੱਤੀ ਹੁੰਦੀ, ਲੱਗਦੀ ਹੈ ਵੀ ਸਾਨੂੰ ਜ਼ਿਆਦਾ ਅਕਲ ਆ, ਉਹਨਾਂ ਨੇ ਫਿਰ ਖੰਭੇ ਜਿਹੜੇ ਲੇਖ ਲਿਖਣੇ ਹੁੰਦੇ ਆ, ਲਿਖੇ ਉਹਨਾਂ ਨੇ ਕਿ ਜੀ ਮੁਲਕ ਦੇ ਸੰਵਿਧਾਨ ਵਿੱਚ, ਕਾਨੂੰਨ ਵਿੱਚ ਯਕੀਨ ਰੱਖੋ ਜੀ, ਦੋਸ਼ੀਆਂ ਨੂੰ ਸਜ਼ਾਵਾਂ ਹੋਣਗੀਆਂ। ਪਰ ਅੱਜ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਕਿ ਸਿੱਖਾਂ ਨੇ ਦੋਸ਼ੀ ਠੋਕਣੇ ਸੀ ਠੋਕ ਲਏ, ਬਾਅਦ ਚ ਤਾਂ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ। ਨਵੰਬਰ 1984 ਦੇ ਬੇਦੋਸ਼ੇ ਸਿੱਖਾਂ ਦੇ ਕਾਤਲਾਂ ਨੂੰ ਇੱਕ ਸਕਿੰਟ ਲਈ ਵੀ ਅਸੀਂ ਸਜ਼ਾ ਹੁੰਦੇ ਨਹੀਂ ਦੇਖੀ। ਜਿੰਨੇ ਕਿ ਸਿੱਖਾਂ ਨੇ ਠੋਕਣੇ ਸੀ ਠੋਕ ਲਏ। ਵਧੀਆ ਰਹਿਣਾ ਜਿਹੜਾ ਆਪ ਉਹ ਤੇ ਯਕੀਨ ਜਾਂ ਨਹੀਂ ਰੱਖਿਆ। ਭਾਰਤੀ ਹਕੂਮਤੀ ਸਿਸਟਮ ਨੇ ਹਰ ਉਹ ਗੱਲ ਕੀਤੀ ਕਿ ਸਿੱਖਾਂ ਦਾ ਸਾਡੇ 'ਚ ਯਕੀਨ ਖਤਮ ਹੋ ਜੇ, ਤੇ ਸਾਡੇ ਬੰਦੇ ਸਾਨੂੰ ਕਹਿੰਦੇ ਜੀ ਨਹੀਂ, ਆਪਾਂ ਯਕੀਨ ਰੱਖੋ, ਇਨਸਾਫ ਹੋਵੇਗਾ। ਅੱਜ ਤੱਕ ਤਾਂ ਹੋਇਆ ਨਾ। ਸਾਡਾ ਇਸ਼ਟਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਉਹਦੇ ਮਾਮਲੇ ਵਿੱਚ ਕਿੰਨਾ ਕੁ ਇਨਸਾਫ ਹੋ ਰਿਹਾ, ਤੇ ਜਿਹਨੂੰ ਆਸ ਆ ਵੀ ਅਜੇ ਵੀ ਲਈ ਇੱਕ ਨਾ ਇੱਕ ਦਿਨ ਇਨਸਾਫ ਹੋਏਗਾ, ਉਹਨੂੰ ਹੁਣ ਦੱਸੋ ਕਿਹੜੇ ਤਰੀਕੇ ਨਾਲ ਸਮਝਾਈਏ, ਕਿਵੇਂ ਜਗਾਈਏ। ਸੁੱਤੇ ਪਏ ਨੂੰ ਜਗਾਇਆ ਜਾ ਸਕਦਾ, ਜਿਹੜਾ ਜਾਗਦਾ ਹੋਇਆ ਹੀ ਮਸਲਾ ਹੋਇਆ ਪਿਆ ਝੂਠ ਬੋਲੀ ਜਾਂਦਾ। ਸਰਦਾਰ ਕਪੂਰ ਸਿੰਘ ਸਾਡੀ ਕੌਮ ਦੇ ਇੱਕ ਇਹੋ ਜਿਹੇ ਵਿਚਾਰਵਾਨ ਹੋਏ ਆ, ਜਿਹੜੀ ਸਾਡੀ ਅੱਜ ਦੀ ਅਧੋਗਤੀ ਆ, ਜੋ ਅੱਜ ਦੇ ਸਾਡੇ ਹਾਲਾਤ ਨੇ। ਬੜਿਆਂ ਲੋਕਾਂ ਨੇ ਆਪੋ ਆਪਣੇ ਢੰਗ ਤਰੀਕੇ ਨਾਲ ਕੌਮ ਦੀ ਸੇਵਾ ਕੀਤੀ ਆ, ਸਾਰਿਆਂ ਦਾ ਹੀ ਸਤਿਕਾਰ ਹੈ। ਪਰ ਸੱਚੀ ਸਾਖੀ ਦੇ ਰਾਹੀਂ ਜਿਸ ਤਰੀਕੇ ਨਾਲ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਉਹਨਾਂ ਨੇ ਕੀਤੀ ਹੈ,
ਉਹ ਕਮਾਲ ਕਰ ਦਿੱਤੀ। तो सरदार कपूर सिंह थोड़े जे ज्यादा गुस्सेखोर सी, ਜਾਂ ਐਂ ਕਹੀਏ ਵੀ ਕੌਮ ਦੇ ਹਾਲਾਤਾਂ ਤੋਂ ਖਿੱਚਦੇ ਬਹੁਤ ਸੀਗੇ ਵੀ ਇਹ ਕਿਹੋ ਜਿਹੀ ਕੌਮ ਆ ਵੀ ਜਿਹੜੀਆਂ ਭੇਡਾਂ ਬੱਕਰੀਆਂ ਨੇ ਉਹਨਾਂ ਨੂੰ ਜਦੋਂ ਬੁੱਚੜਖਾਨੇ ਵੱਲ ਲੈ ਕੇ ਜਾਂਦੇ ਆ ਤਾਂ ਬੁੱਚੜਖਾਨੇ ਦੇ ਕੋਲੇ ਜਾ ਕੇ ਉਹਨਾਂ ਨੂੰ ਅਹਿਸਾਸ ਜਿਹਾ ਹੋ ਜਾਂਦਾ ਵੀ ਸਾਨੂੰ ਮਾਰਨਗੇ ਇੱਥੇ। ਫਿਰ ਉਹ ਭੱਜਦੇ ਦੌੜਦੇ ਆ, ਉਪਰਾਲਾ ਕਰਦੀਆਂ ਭੇਡਾਂ ਵੀ ਸ਼ਾਇਦ ਬਚ ਜੀਏ। ਹੱਥ ਪੱਲਾ ਤਾਂ ਮਾਰਦਾ ਹੀ ਹੈ ਨਾ ਜੀ। ਉਹ ਕਹਿੰਦਾ ਭੇਡਾਂ ਵੀ ਹੱਥ ਪੱਲਾ ਮਾਰਦੀਆਂ ਸਰਦਾਰ ਕਪੂਰ ਸਿੰਘ ਕਹਿੰਦੇ। ਪਰ ਧੰਨਦੇ ਨੇ ਸਿੱਖ ਜਿਹੜੇ ਉਹਨਾਂ ਲੀਡਰਾਂ ਦੇ ਮਗਰ ਲੱਗੇ ਹੋਏ ਨੇ ਜਿਹੜੇ ਇਹਨਾਂ ਨੂੰ ਖਾਤਮੇ ਵੱਲ, ਕਬਰਗਾਹ ਵੱਲ, ਇਹਨਾਂ ਦੀ ਬੁੱਚੜਖਾਨੇ ਵੱਲ ਇਹਨਾਂ ਨੂੰ ਲੈ ਕੇ ਜਾ ਰਹੇ ਆ ਤੇ ਇਹ ਉਹਨਾਂ ਦੀ ਜੈ ਜੈਕਾਰ ਕਰਨ ਲੱਗੇ ਹੋਏ ਨੇ। ਬਾਦਲ ਸਾਹਿਬ ਜਿੰਦਾਬਾਦ, ਫਲਾਨਾ ਸਾਹਿਬ ਜਿੰਦਾਬਾਦ। ਸਰਦਾਰ ਕਪੂਰ ਸਿੰਘ ਅਕਸਰ ਖਿੱਚ ਕੇ ਕਹਿੰਦੇ ਹੁੰਦੇ ਸੀ ਵੀ ਸਿੱਖ ਹਰਾਮਦੇ ਨੇ ਕਿ ਗਧੇ। ਮੈਂ ਪਹਿਲਾਂ ਇਸ ਗੱਲ ਦੇ ਉੱਤੇ ਬੜਾ ਮਾੜਾ ਮੰਨਣਾ। ਸਰਦਾਰ ਜੀ ਦੀਆਂ ਸਾਰੀਆਂ ਕਿਤਾਬਾਂ ਪੜ੍ਹੀਆਂ ਤੇ ਜਦੋਂ ਪੜ੍ਹਨਾ ਤਾਂ ਇਹ ਗੱਲ ਦੇ ਉੱਤੇ ਮਨ ਆਉਣਾ ਮੇਰਾ ਕਿ ਠੀਕ ਆ, ਸਿੱਖਾਂ ਨੇ ਕਈ ਮੌਕਿਆਂ ਦੇ ਉੱਤੇ ਸਹੀ ਫੈਸਲੇ ਨਹੀਂ ਲਏ। ਠੀਕ ਆ, ਸਿੱਖ ਜਿਹੜੇ ਆ ਉਹ ਸਹੀ ਪਾਸੇ ਖੜਨ ਦੀ ਬਜਾਏ ਗਲਤ ਪਾਸੇ ਭੁਗਤ ਜਾਂਦੇ ਰਹੇ। ਠੀਕ ਆ, ਸਿੱਖਾਂ ਨੇ ਗਲਤ ਲੀਡਰਾਂ ਦੀ ਹਮਾਇਤ ਕਰਤੀ। ਪਰ ਆਹ ਤਾਂ ਨਹੀਂ ਕਹਿਣਾ ਚਾਹੀਦਾ ਸੀਗਾ ਵੀ ਸਿੱਖ ਹਰਾਮਦੇ ਨੇ ਕਿ ਗਧੇ। ਮੈਂ ਬੜੀ ਵਾਰ ਇਸ ਗੱਲ ਦੇ ਉੱਤੇ ਆਪਣੇ ਮਨ ਵਿੱਚ ਘੋਲਣਾ, ਅੰਦਰ ਹੀ ਅੰਦਰ ਜ਼ਹਿਰ ਜੀ ਘੋਲੀ ਜਾਣੀ। ਪਰ ਅੱਜ ਜਿਹੜਾ ਮਾਹੌਲ ਆ, ਅੱਜ ਜਿਹੜਾ ਹਾਲਾਤ ਆ, ਉਦੋਂ ਕਹਿਣਾ ਪੈ ਰਿਹਾ ਕਿ ਸਰਦਾਰ ਜੀ ਹੈ ਸੱਚੇ ਸੀ। ਅੱਜ ਸਾਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਆਪਾਂ ਉਹ ਲੋਕਾਂ ਨੂੰ, ਉਹਨਾਂ ਬੰਦਿਆਂ ਨੂੰ, ਉਹਨਾਂ ਧਿਰਾਂ ਨੂੰ, ਉਹਨਾਂ ਵਰਤਾਰਿਆਂ ਨੂੰ ਰੱਦ ਕੀਤਾ, ਨਿੰਦਿਆ, ਭੰਡਿਆ, ਉਹਨਾਂ ਦੀ ਨਿੱਕੀ ਤੋਂ ਨਿੱਕੀ ਗੱਲ ਫੜ ਕੇ ਉਹਨਾਂ ਦੇ ਦੁਆਲੇ ਭੰਡੀ ਪ੍ਰਚਾਰ ਕੀਤਾ ਜਿਹੜੇ ਪੰਥ ਨੂੰ ਸਮਰਪਿਤ ਸੀ, ਜਿਨ੍ਹਾਂ ਦੇ ਸਿੱਖੀ ਸਿਦਕ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਸੀ ਲਾਇਆ ਜਾ ਸਕਦਾ, ਜਿਨ੍ਹਾਂ ਨੂੰ ਆਪਦੇ ਘਰ ਦੀ, ਆਪਦੇ ਪਰਿਵਾਰ ਦੀ, ਆਪਦੇ ਧੀਆਂ ਪੁੱਤਾਂ ਦੀ ਚਿੰਤਾ ਨਹੀਂ ਸੀ, ਉਹਨਾਂ ਨੂੰ ਕੌਮ ਦੀ ਚਿੰਤਾ ਸੀ, ਜਿਹੜੇ ਅਸਲ ਵਿੱਚ ਪੰਥ ਨੂੰ ਪ੍ਰਣਾਏ ਹੋਏ ਸੀ, ਜਿਹੜੇ ਕਹਿੰਦੇ ਸੀਗੇ ਵੀ ਮੈਂ ਬੇਸ਼ੱਕ ਦੀ ਮਰਾਂ, ਪੰਥ ਮੇਰਾ ਜਿਉਣਾ ਚਾਹੀਦਾ। 1978 ਤੋਂ ਬੇਅੰਤ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਸਾਹਮਣੇ ਉਭਰੀਆਂ ਤੇ ਅਸੀਂ ਕੱਲੇ ਦਾ ਕਰੈਕਟਰ ਅਸਾਸੀਨੇਸ਼ਨ ਕਰਨ ਤੇ ਲੱਕ ਬੰਨਿਆ। ਕੋਈ ਨਹੀਂ ਛੱਡਿਆ ਜਿਹਦੇ ਵਿੱਚ ਅਸੀਂ ਕੋਈ ਨੁਕਸ ਨਾ ਲੱਭਿਆ ਹੋਵੇ। ਫਿਰ ਚੰਗੇ ਕਿਹੜੇ ਆ? ਫਿਰ ਚੰਗੇ ਆ ਨੇ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ, ਜਿਹੜੇ ਸਾਡੀ ਗੁਲਾਮੀ ਦੀਆਂ ਜੰਜੀਰਾਂ ਨੂੰ ਦਿਨੋਂ ਦਿਨ ਪੀੜਾ ਤੇ ਪੱਕਾ ਕਰਦੇ ਆ, ਇਹ ਫਿਰ ਵਧੀਆ ਨੇ ਨਾ। ਤੇ ਫਿਰ ਸਾਡਾ ਬਣੂ ਕੀ? ਅਸੀਂ ਉਹਨਾਂ ਲੋਕਾਂ ਨੂੰ ਆਪਦੀ ਕਿਸਮਤ ਦੇ ਮਾਲਕ ਬਣਾਉਂਦੇ ਆ। ਕਦੇ ਅਸੀਂ ਕਾਂਗਰਸੀਆਂ ਦੇ ਦੁਆਲੇ ਵੀ ਕਾਂਗਰਸ ਵਾਲਿਓ ਸਾਨੂੰ ਤੁਸੀਂ ਤਾਰ ਦਿਓ, ਸਾਨੂੰ ਬਾਦਲ ਸਾਹਿਬ ਤੋਂ ਬੜਾ ਔਖਾ। ਫਿਰ ਅਸੀਂ ਬਾਦਲ ਸਾਹਿਬ ਤੇ ਕਾਂਗਰਸ ਤੋਂ ਦੁਖੀ ਹੋ ਕੇ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਬਚਾਉਣਗੇ। ਕੱਲ ਨੂੰ ਭਾਜਪਾ ਲੱਭ ਲਿਓ, ਪਰਸੋਂ ਨੂੰ ਕੋਈ ਹੋਰ ਲੱਭ ਲਿਓ। ਭਾਰਤੀ ਹਕੂਮਤੀ ਤੰਤਰ ਨੇ ਤੁਹਾਡੇ ਸਾਹਮਣੇ ਧਿਰਾਂ ਉਭਾਰੀ ਜਾਣੀਆਂ ਨੇ ਤੇ ਆਪਾਂ ਨਿਤ ਨਵਾਂ ਖਸਮ ਕਰਦੇ ਰਹੇ। ਤੇ ਸਿੱਖ ਜਿਹੜੇ ਸਰਦਾਰ ਕਪੂਰ ਸਿੰਘ ਦੇ ਸ਼ਬਦਾਂ 'ਚ ਵੀ ਸਿੱਖ ਹਰਾਮਦੇ ਨੇ ਕਿ ਗਧੇ ਨੇ, ਕਿਉਂ ਨਹੀਂ ਸਮਝ ਆਉਂਦੀ ਕਿ ਇਸ ਹਕੂਮਤੀ ਨਿਜ਼ਾਮ ਨੂੰ ਮੰਨਣ ਵਾਲੇ, ਪ੍ਰਵਾਨ ਕਰਨ ਵਾਲੇ ਕਿਸੇ ਵੀ ਤਰੀਕੇ ਨਾਲ ਸਾਡੇ ਦੁੱਖਾਂ ਦਾ, ਸਾਡੇ ਜਿਹੜੇ ਮਸਲੇ ਆ ਉਹਦਾ ਹੱਲ ਨਹੀਂ ਕਰ ਸਕਦੇ, ਕਦੇ ਨਹੀਂ ਕਰ ਸਕਦੇ। ਅੱਜ ਤੱਕ ਹਰ ਉਹ ਦੁਸ਼ਟ ਜਿਹਨੇ ਸਿੱਖੀ ਅਤੇ ਸਿੱਖਾਂ ਦਾ ਬੁਰਾ ਕੀਤਾ ਹੋਵੇ ਉਹ ਭਾਰਤ ਲਈ ਨਾਇਕ ਆ। ਤੇ ਜਿਹੜਾ ਬੰਦਾ ਸਿੱਖੀ ਲਈ, ਪੰਥ ਲਈ, ਪੰਜਾਬ ਲਈ ਬਹੁਤ ਜ਼ਿਆਦਾ ਆਪਦੀ, ਜਿਵੇਂ ਕਹਿੰਦੇ ਆ ਵੀ ਸਿਰ ਤਲੀ ਤੇ ਧਰਨ ਵਾਲਾ, ਉਹ ਕੌਣ ਆ? ਉਹ ਭਾਰਤ ਲਈ ਖਲਨਾਇਕ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਹੈ ਉਹਨੂੰ ਭਾਰਤ ਰਤਨ ਮਿਲ ਸਕਦਾ ਜਿਵੇਂ ਢੀਂਡਸੇ ਨੂੰ ਮਿਲਿਆ, ਮਿਲ ਸਕਦਾ। ਇਧਰੋਂ ਸਾਡੇ ਅਕਾਲ ਤਖਤ ਵਾਲੇ ਗਿਆਨੀ ਗੁਰਦਿੱਤ ਸਿੰਘ ਵਰਗੇ ਜਥੇਦਾਰ ਜਿਹੜੇ ਨੇ ਉਹ ਕਹਿੰਦੇ ਜੀ ਇਹ ਫਖਰੇ ਕੌਮ। ਪਰ ਸੁਖਦੇਵ ਸਿੰਘ ਬੱਬਰ, ਬਾਬਾ ਗੁਰਜਨ ਸਿੰਘ ਮਾਨੋ ਚਾਹਲ, ਭਾਈ ਗਰਜੰਟ ਸਿੰਘ ਬੁੱਧ ਸਿੰਘ ਵਾਲਾ, ਭਾਈ ਸੁਖਵਿੰਦਰ ਸਿੰਘ ਸੰਘਾ,
ਜਾਂ 1978 ਤੋਂ ਇਸ ਸੰਘਰਸ਼ ਦੇ ਵਿੱਚ ਕਿਸੇ ਵੀ ਹੋਰ ਤਰੀਕੇ ਨਾਲ ਸੇਵਾ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਭਾਰਤੀ ਹਕੂਮਤੀ ਤੰਤਰ ਨੇ ਤਾਂ ਜੋ ਉਹਨਾਂ ਦਾ ਤਿਰਸਕਾਰ ਕਰਨਾ ਸੋ ਕਰਨਾ, ਪਰ ਬਣਦਾ ਮਾਨਤਾਨ ਅਸੀਂ ਵੀ ਨਹੀਂ ਦੇ ਰਹੇ, ਨਹੀਂ ਦੇ ਰਹੇ। ਤੇ ਫਿਰ ਜਿਹੜੀ ਕੌਮ, ਜਿਹੜੇ ਲੋਕ ਇਸ ਤਰੀਕੇ ਨਾਲ ਆਪਦੀ ਕੌਮ ਦੇ ਨਾਇਕਾਂ ਨੂੰ, ਆਪਦੀ ਕੌਮ ਦੇ ਜਿਹੜੇ ਯੋਧੇ ਆ, ਉਹਨਾਂ ਨੂੰ ਬਣਦਾ ਮਾਨਤਾਨ ਨੇ ਦੇਣ ਨੂੰ ਤਿਆਰ, ਉੱਥੇ ਫਿਰ ਇਹੀ ਕਹਿਣਾ ਪੈਣਾ ਨਾ ਵੀ ਸਿੱਖ ਹਰਾਮ ਦੇ ਨੇ ਕਿ ਗਧੇ ਨੇ। ਹਿੰਦੁਸਤਾਨ ਟਾਈਮਜ਼ ਦੀਆਂ ਕੱਲ ਫੋਟੋਆਂ ਦੀ ਆਪਾਂ ਚਰਚਾ ਕਰਦੇ ਸੀ, ਦੁਸ਼ਮਣ ਬਾਤ ਕਰੇ ਅਣਹੋਣੀ। ਆਹ ਤੋਂ ਆਸਾਂ ਲਾਉਂਦੇ ਆ ਕਿ ਹਿੰਦੁਸਤਾਨ ਟਾਈਮਜ਼ ਸਾਡੇ ਸਿੱਖਾਂ ਦੀ ਗੱਲ ਕਰੂ। ਇਹ ਤਾਂ ਆਪਾਂ ਸੋਚਣਾ ਕਿ ਆਪਾਂ ਆਪਦਾ ਮੀਡੀਆ ਪੈਦਾ ਕਰਨਾ ਸੀ, ਤੇ ਅੱਜ ਵੋਟਾਂ ਪੈ ਜਾਣਾ ਤੇ ਆਪਾਂ ਭਾਰਤ ਮਾਤਾ ਨੂੰ ਪ੍ਰਣਾਏ ਹੋਏ ਕਿਸੇ ਸਿੱਖ ਨੂੰ ਤਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਵੋਟ ਪਾ ਦਿਆਂਗੇ। ਪੰਥ ਨੂੰ ਸਮਰਪਿਤ ਬੰਦਾ ਤਾਂ ਕਹਿੰਦਾ ਉਹ ਕਿਹੜਾ ਇੱਥੋਂ ਬੇਇੱਜ਼ਤੀ ਕਰਾਵੇ ਇਹਨਾਂ ਤੋਂ। ਸਰਦਾਰ ਅਜੀਤ ਸਿੰਘ ਬੈਂਸ ਵਰਗੀ ਸ਼ਖਸੀਅਤ, ਜਿਹਨੇ ਕੋਈ AK-47 ਦੀ ਕਦੇ ਚੱਕੀ, ਜਿਹਨੇ ਕੋਈ ਬੰਦਾ ਨਹੀਂ ਮਾਰਿਆ, ਜਿਹੜਾ ਬਹੁਤ ਹੀ ਜ਼ਿਆਦਾ ਮਨੁੱਖਤਾ ਦਾ ਦਰਦ ਰੱਖਣ ਵਾਲੀ ਇਹੋ ਜਿਹੀ ਸ਼ਖਸੀਅਤ, ਤੇ ਖਾੜਕੂ ਲਹਿਰ ਤੋਂ ਬਾਅਦ ਵਿੱਚ ਜਦੋਂ ਜਲੰਧਰ ਵਾਲੇ ਪਾਸੇ ਇੱਕ ਨਕੋਦਰ ਦੇ ਵਿੱਚ ਇਲੈਕਸ਼ਨ ਹੋਈ ਸੀ 94 ਦੀ ਗੱਲ, ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਠੀਕ ਆ, ਖਾੜਕੂਵਾਦ ਤੋਂ ਬਾਅਦ ਵਿੱਚ ਜੇ ਵੋਟਾਂ ਆਈਆਂ ਨੇ ਤਾਂ ਆਪਾਂ ਸਾਰੀ ਦੀ ਸਾਰੀ ਕੌਮ ਆ ਜਿਹੜੀ, ਉਹ ਇਸ ਦਰਦ ਨੂੰ ਪ੍ਰਣਾਏ ਹੋਏ ਸਰਦਾਰ ਅਜੀਤ ਸਿੰਘ ਬੈਂਸ ਨੂੰ, ਰਿਟਾਇਰਡ ਜਸਟਿਸ ਅਜੀਤ ਸਿੰਘ ਬੈਂਸ ਨੂੰ ਗਹਿ ਗੱਡਵੀਂ ਵੋਟ ਪਾ ਕੇ ਕਾਮਯਾਬ ਕਰਕੇ ਭਾਰਤ ਨੂੰ ਇੱਕ ਸਬਕ ਦਿੰਦੇ। ਜੇ ਦੇਣਾ ਸੀ ਫਿਰ ਇਹ ਤਾਂ ਗੱਲ ਬਣਦੀ ਸੀ, ਪਰ ਉਹਨਾਂ ਨੂੰ ਹਰਾਉਣ ਤੇ, ਔਰ ਉਸ ਟਾਈਮ BJP ਦੇ ਵੀ ਉਮੀਦਵਾਰ ਨੂੰ ਜ਼ਿਆਦਾ ਵੋਟਾਂ ਨਿਕਲੀਆਂ ਸੀ। ਅੱਜ ਵੀ ਪੰਥ ਨੂੰ ਪ੍ਰਣਾਏ ਹੋਏ ਬੰਦੇ ਜਿਹੜੇ ਨੇ, ਆ ਸ਼੍ਰੋਮਣੀ ਕਮੇਟੀ ਵੋਟਾਂ ਦਾ ਮਸਲਾ ਚੱਲਦਾ ਹੈ। ਪਿਛਲੇ ਦਿਨਾਂ ਦੇ ਵਿੱਚ ਕਈ ਤਰ੍ਹਾਂ ਦੀ ਚਰਚਾ ਚੱਲਦੀ ਰਹਿੰਦੀ ਹੈ ਸਮਾਜ ਵਿੱਚ। ਇੱਕ ਇਹ ਖਿਆਲ ਉੱਭਰਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਜਿਹੜੇ ਸਾਬਕਾ ਖਾੜਕੂ ਰਹੇ ਲੋਕ ਨੇ, ਖਾਲਿਸਤਾਨੀ ਸੰਘਰਸ਼ ਨੂੰ, ਪੰਥਕ ਸਫਾ ਨੂੰ ਪ੍ਰਣਾਏ ਹੋਏ ਲੋਕ ਨੇ, ਉਹ ਆਪਾਂ 50 ਕੁ ਬੰਦੇ ਆਇਡੈਂਟੀਫਾਈ ਕਰੀਏ ਤੇ ਉਹਨਾਂ ਨੂੰ ਆਪਾਂ ਮੈਦਾਨ ਦੇ ਵਿੱਚ ਉਤਾਰੀਏ। ਤੇ ਉਹਦੇ ਉੱਤੇ ਕੁਝ ਸੱਜਣਾ ਨੇ ਕਿਹਾ ਕਿ ਘਮਾਣ ਸਾਹਿਬ ਤੁਸੀਂ ਵੀ ਲਿਸਟ ਬਣਾਓ, ਅਸੀਂ ਵੀ ਬਣਾਉਂਦੇ ਆ। ਕੁਛ ਇਹੋ ਜਿਹੀਆਂ ਸ਼ਖਸੀਅਤਾਂ, ਕੁਛ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੀ ਸਿੱਖੀ ਸਿਦਕ ਉੱਤੇ ਕੋਈ ਆਪਾਂ ਸਵਾਲੀਆ ਨਿਸ਼ਾਨ, ਕੋਈ ਸ਼ੰਕਾ ਨਹੀਂ ਕਰ ਸਕਦੇ। ਤੇ ਜਦੋਂ ਇਹ ਚਰਚਾ ਹੋ ਰਹੀ ਸੀ, ਮੈਂ ਉੱਥੇ ਚੁੱਪ ਜਿਹਾ ਬੈਠਾ ਸੀ। ਸੱਜਣਾ ਨੇ ਪੁੱਛਿਆ ਤੇ ਮੈਂ ਆਖਿਆ, ਕਾਹਨੂੰ ਆਪਾਂ ਆਪਣੇ ਭਾਈਚਾਰੇ ਦੇ ਉਹਨਾਂ ਸਨਮਾਨਿਤ ਪਰਿਵਾਰਾਂ ਦਾ ਜਲੂਸ ਕਢਾਉਣਾ। ਸਰਦਾਰ ਕਪੂਰ ਸਿੰਘ ਨੂੰ ਚੇਤੇ ਰੱਖਿਆ ਕਰੋ ਬਈ ਉੱਥੇ ਕੀ ਹਾਲਾਤ ਨੇ ਸਾਡੀ ਕੌਮ ਦੇ, ਕਿੱਥੇ ਸਾਡੀ ਕੌਮ ਖੜੀ। ਅੱਜ ਵੀ ਇਹਨਾਂ ਨੂੰ ਤੱਕੜੀ ਚ ਪੰਥ ਦਿਖਦਾ, ਚਾਹੇ ਉਹ ਤੱਕੜੀ ਜਿਹੜੀ ਆ ਉਹ ਸਾਰੇ ਸੰਸਾਰ ਦੇ ਵਿੱਚ ਬਦਨਾਮ ਹੋ ਚੁੱਕੀ ਆ। ਅੱਜ ਵੀ ਇਹਨਾਂ ਨੂੰ ਇਸ ਗੱਲ ਦਾ ਦੁੱਖ, ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਅਸੀਂ ਬਾਦਲ ਪਰਿਵਾਰ ਦੇ ਮਗਰ ਲੱਗ ਕੇ BJP ਨੂੰ ਮਜ਼ਬੂਤ ਕਰਨ ਵਾਲਾ ਜਿਹੜਾ ਗੁਨਾਹ ਕੀਤਾ। ਕੀ ਲੋੜ ਕੀ ਸੀ 1999 ਚ ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ ਸ਼ਤਾਬਦੀ ਮਨਾਈ ਹੈ? ਸਾਨੂੰ ਤਾਂ ਦਸ਼ਮੇਸ਼ ਪਾਤਸ਼ਾਹ ਦੇ ਬਚਨ ਚੇਤੇ ਹੋਣੇ ਚਾਹੀਦੇ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ। ਇਹ ਜਿਹੜਾ ਵਿਪਰਨ ਕੀ ਰੀਤ ਤੋਂ ਬਚਣਾ ਸੀ, ਆਪਾਂ ਤਾਂ ਵਿਪਰਾਂ ਦੇ ਘਰੇ ਲਿਆ ਕੇ ਬਿਠਾ ਲਿਆ, ਪਿੱਟ ਕੇ ਮਰ ਗਏ। ਵੀ ਜਿਹੜੀ ਚੰਦੂ ਦੀ ਕਹਾਣੀ ਨੂੰ, ਚੰਦੂ ਦੀ ਹਕੀਕਤ ਨੂੰ ਝੁਠਲਾਉਂਦੀ ਆ ਸੁਸ਼ਮਾ ਸਵਰਾਜ, ਉਹ ਤੋਂ ਪਾਸੇ ਰਹੋ। ਇਹ ਕਹਿੰਦੇ ਜੀ ਸਾਡਾ ਉਹਨਾਂ ਬਿਨਾਂ ਸਰਦਾ ਹੀ ਨਹੀਂ। ਸਾਡੇ ਗੁਰਦੁਆਰਿਆਂ ਦੇ ਅੰਦਰ ਉਹ ਪ੍ਰਚਾਰ ਉਭਾਰਿਆ ਗਿਆ ਜਿਹੜਾ BJP ਦੇ RSS ਦੇ ਏਜੰਡੇ ਨੂੰ ਸੂਤ ਬਹਿੰਦਾ। ਤੇ ਪੰਥਕ ਗੱਲ ਕਰਨ ਵਾਲੇ, ਸਿੱਖੀ ਦੀ ਗੱਲ ਕਰਨ ਵਾਲੇ,
ਕੌਮ ਲਈ ਲੜਨ ਮਰਨ ਵਾਲੇ, ਕਹਿੰਦੇ ਇਹਨਾਂ ਨੂੰ ਕਰੋ ਪਾਸੇ। ਹੁਣ ਇਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦਾ ਜਾਂ ਬਾਦਲ ਪਰਿਵਾਰ ਦਾ ਬੁਰਾ ਹਾਲ, ਖੁੱਲ੍ਹੇ ਲੱਗੇ ਹੋਏ ਨੇ। ਪਰ ਇਹਨਾਂ ਦਿਨਾਂ ਦੇ ਵਿੱਚ ਵੀ ਬਾਦਲ ਦਲ ਨਾਲ, ਬਾਦਲ ਪਰਿਵਾਰ ਨਾਲ ਸੰਬੰਧਿਤ ਜਿਹੜੇ ਲੋਕ ਨੇ, ਉਹ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਚੋਣਾਂ ਮੌਕੇ ਸਾਨੂੰ ਪੂਰੀ ਆਸ ਆ ਵੀ ਪੰਥ ਸਾਨੂੰ ਨਵਾਜੂ। ਤੇ ਫਿਰ ਸਿੱਖ ਗਧੇ ਨੇ ਹਰਾਮ ਦੇ, ਜਿਹੜੀ ਸਰਦਾਰ ਕਪੂਰ ਸਿੰਘ ਗੱਲ ਕਹਿੰਦੇ ਹੁੰਦੇ। ਸਭ ਤੋਂ ਵੱਡੀ ਜਿਹੜੀ ਗੱਲ ਹੈ ਉਹ ਹੁੰਦਾ ਨੈਰੇਟਿਵ ਸਿਰਜਣਾ। ਅਸੀਂ ਆਪਦੀ ਕੌਮ ਦਾ ਨੈਰੇਟਿਵ ਆਪ ਸਿਰਜਣਾ ਸੀ। ਕਹਿੰਦੇ ਜੀ ਪੜ੍ਹੇ ਲਿਖੇ ਬੰਦੇ ਪੈਦਾ ਕਰੋ, ਮੀਡੀਆ 'ਚ ਭੇਜੋ। ਇਸ ਵੇਲੇ YouTube ਜਿਹੜਾ ਜਾਂ ਸੋਸ਼ਲ ਮੀਡੀਆ ਜਾਂ ਬਹੁਤ ਸਾਰੇ ਇਹੋ ਜਿਹੇ ਚੈਨਲ ਸਰਗਰਮ ਹੋਏ ਹੋਏ ਨੇ, ਜਿਨ੍ਹਾਂ ਦੇ ਰਾਹੀਂ ਸਿੱਖੀ ਦੇ ਦੁਸ਼ਮਣਾਂ ਨੂੰ ਪੂਰਾ ਖੁੱਲ੍ਹ ਕੇ ਉਭਰਨ ਦਾ, ਉਭਾਰਨ ਦਾ ਮੌਕਾ ਦਿੱਤਾ ਜਾਂਦਾ। YouTube ਚੈਨਲਾਂ ਵਾਲੇ ਬਹੁਤੇ ਜ਼ਿਆਦਾ ਉਹ ਨੇ ਜਿਹੜੇ ਪੰਥ ਦੇ ਪੈਸੇ ਨਾਲ ਪਲਦੇ, ਜਿਹੜੇ ਸਿੱਖਾਂ ਨੂੰ ਇਸ ਕਰਕੇ ਵੀ ਲਓ ਜੀ ਤੁਹਾਡਾ ਮੀਡੀਆ, ਪਰ ਥੋੜੇ ਜਿਹੇ ਪੈਰ ਲੱਗਣ ਸਾਰ ਉਹ ਸਾਡੀਆਂ ਜੜ੍ਹਾਂ ਵੱਢਦੇ। ਮੈਂ ਹੋਰਨਾਂ ਸਾਰਿਆਂ ਦੇ ਵਿੱਚੋਂ ਇੱਕ ਤੁਹਾਨੂੰ ਉਦਾਹਰਨ ਦੇ ਤੌਰ ਤੇ ਗੱਲ ਕਰਦਾ, ਇਹ ਨਹੀਂ ਕਿ ਮੈਂ ਉਹਨੂੰ ਕੋਈ ਸਪੈਸ਼ਲ ਕਹਿਣ ਲੱਗਿਆ। ਜਦੋਂ ਸਪੋਕਸਮੈਨ ਮੈਗਜ਼ੀਨ ਸ਼ੁਰੂ ਹੋਇਆ, ਅਸੀਂ ਉਦੋਂ ਨੌਜਵਾਨੀ ਹੋਣ ਕਰਕੇ ਨੌਜਵਾਨਾਂ ਨੂੰ ਜਜ਼ਬਾ ਹੁੰਦਾ, ਸਾਨੂੰ ਕੋਈ ਜ਼ਿਆਦਾ ਬੁਖਾਰ ਚੜਿਆ ਸੀ ਪੰਥ ਦਾ। ਅਸੀਂ ਕਮਲਿਆਂ ਵਾਂਗੂ ਮੈਗਜ਼ੀਨ ਦੀ ਬੁਕਿੰਗ ਕਰਾਉਣੀ, ਲੋਕਾਂ ਨੂੰ ਕਹਿਣਾ। ਮੇਰਾ ਇੱਕ ਮਿੱਤਰ ਸੀ, ਬਾਅਦ ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਕਰਕੇ ਉਹਨੂੰ ਬਹੁਤ ਜੇਲ੍ਹ ਯਾਤਰਾ ਕਰਨੀ ਪਈ, ਕਾਫੀ ਕੁਛ ਉਹਨੇ ਠੰਡਾ ਤੱਤਾ ਦੇਖਿਆ। ਹਰਮਿੰਦਰ ਸਿੰਘ ਲੁਧਿਆਣਾ, ਸਾਨੂੰ ਬੜਾ ਜੀ ਉਹਦਾ ਸਪੋਕਸਮੈਨ ਪੰਥ ਦੀ ਆਵਾਜ਼ ਆ ਜੀ। ਹਰ ਪੰਥਕ ਗੱਲ ਬਾਰੇ, ਹਰ ਪੰਥਕ ਮਸਲੇ ਬਾਰੇ ਜੋ ਕੁਝ ਉਹਦੀ ਸੇਧ ਹੁੰਦੀ ਸੀ, ਉਹ ਸਾਨੂੰ ਸਭ ਤੋਂ ਪਿਆਰੀ ਲੱਗਦੀ ਸੀ। ਪਰ ਬਾਅਦ ਵਿੱਚ ਅੱਜ ਹਾਲ ਕੀ ਬਣਿਆ ਹੋਇਆ ਆਪਾਂ ਨੂੰ ਸਭ ਨੂੰ ਹੀ ਪਤਾ। ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲਾ, ਮਤਲਬ ਕਿ ਜੇ ਅੱਜ ਸਿੱਖਾਂ ਦੇ ਵਿੱਚ ਆ ਜਿਹੜਾ ਈਸਾਈ ਬਣਨ ਵਾਲਾ ਬੁਖਾਰ ਚੜਿਆ ਨਾ, ਸਿੱਖਾਂ ਦੀ ਸ਼ਰਧਾ, ਵਿਸ਼ਵਾਸ, ਪੁਰਾਤਨ ਜਿਹੜਾ ਸਾਡਾ ਇਤਿਹਾਸ ਆ, ਉਹਦੇ ਉੱਤੇ ਸਵਾਲੀਆ ਨਿਸ਼ਾਨ। ਸਿੱਖਾਂ ਦੀ ਹਰ ਇੰਸਟੀਚਿਊਟ, ਹਰ ਮਰਿਆਦਾ, ਹਰ ਰਵਾਇਤ, ਹਰ ਪਰੰਪਰਾ, ਹਰ ਚੀਜ਼ ਨੂੰ ਜਿਸ ਤਰੀਕੇ ਨਾਲ ਟਾਰਗੇਟ ਉਹਦੇ ਰਾਹੀਂ ਕੀਤਾ ਗਿਆ, ਅੱਜ ਸਾਨੂੰ ਸ਼ਰਮ ਆਉਂਦੀ ਹੁੰਦੀ ਆ ਕਿ ਅਸੀਂ ਕਿਵੇਂ ਕਮਲਿਆਂ ਵਾਂਗੂ ਲਵਾਇਆ। ਸਾਡੇ ਪਰਿਵਾਰਾਂ ਦੇ ਵਿੱਚ ਇੱਕ ਬਜ਼ੁਰਗ, ਸਾਡੇ ਤਾਇਆ ਜੀ, ਇੱਕ ਦਿਨ ਉਹਨੇ ਬਿਠਾ ਕੇ ਕਿਹਾ ਕਿ ਕਾਕਾ ਜਿਹੜਾ ਸਪੋਕਸਮੈਨ ਅਖਬਾਰ ਆਪਣੇ ਘਰੇ ਆਉਂਦਾ, ਇਹਨੂੰ ਕਹਦੇ ਆਪਣੇ ਘਰੇ ਨਾ ਦੇ ਕੇ ਜਾਏ। ਏਦਾਂ ਜਿਹੜੇ ਆ YouTube ਚੈਨਲ ਨੇ ਜਾਂ ਹੋਰ ਬਹੁਤ ਸਾਰੇ, ਜਦੋਂ ਸ਼ੁਰੂ ਕਰਦੇ ਆ ਕਹਿਣਗੇ ਜੀ ਬਸ ਪੰਥ ਦੀ ਗੱਲ ਕਰਾਂਗੇ, ਭੁਗਤ ਦੇ ਪੰਥ ਦੇ ਖਿਲਾਫ, ਭੁਗਤ ਦੇ ਸਦਾ ਕੌਮ ਦੇ ਖਿਲਾਫ। ਤੇ ਫਿਰ ਇਹਨਾਂ ਦਿਨਾਂ 'ਚ ਇੱਕ ਹੋਰ ਬੁਖਾਰ ਚੜਿਆ ਹੋਇਆ, ਜਿਹੜੇ ਹਿੰਦੂ ਕੱਟੜਪੰਥੀ, ਜਿਨ੍ਹਾਂ ਨੂੰ ਕਹਿ ਕੇ ਇਹ ਮੀਡੀਆ 'ਚ ਪੇਸ਼ ਕਰਦੇ ਆ, ਹਿੰਦੂ ਸ਼ਿਵ ਸੈਨਾ ਦਾ ਫਲਾਨਾ ਜੀ, ਉਹ ਤੋਂ ਮਕਾਨਾ ਜੀ, ਉਹਨਾਂ ਦੇ ਗਲੀ ਦੇ ਹਿੰਦੂ ਵੀ ਕਹਿੰਦੇ ਆ ਵੀ ਅਸੀਂ ਤਾਂ ਇਹਨੂੰ ਕਦੇ ਨਹੀਂ ਮਾਨਤਾ ਦਿੱਤੀ ਹੈ, ਤੁਹਾਡੇ ਹੀ ਚੈਨਲ ਜਿਹੜੇ ਇਹਨਾਂ ਨੂੰ ਚੱਕੀ ਫਿਰਦੇ ਆ, ਸਾਡਾ ਤਾਂ ਕੋਈ ਹਿੰਦੀ ਬੋਲਣ ਵਾਲਾ ਚੈਨਲ ਵੀ ਕੋਲ ਦੀ ਨਹੀਂ ਲੰਘਦਾ। ਜਿਨ੍ਹਾਂ ਦੀ ਖਬਰ ਜਗਬਾਣੀ ਵਰਗੇ ਅਖਬਾਰ ਵੀ ਨਹੀਂ ਨਾ ਲਾਉਂਦੇ, ਸਾਡੇ ਚੈਨਲ ਵਾਲੇ ਜਾ ਕੇ ਉਹਨਾਂ ਦੀ 40-40 ਮਿੰਟ ਦੀ, ਅੱਧੇ ਦੇ ਘੰਟੇ ਦੀ ਰਿਕਾਰਡਿੰਗ ਕਰਕੇ ਉਹ ਸੜੀਆਂ ਬੁਸੀਆਂ ਸਿੱਖਾਂ ਦੇ ਜਜ਼ਬਾਤਾਂ ਨੂੰ ਲਾਂਭੂ ਲਾਉਣ ਵਾਲੀਆਂ ਗੱਲਾਂ ਕਰਦੇ ਆ। ਤੇ ਇਹ ਆਪਦੇ ਲਾਈਕ, ਸ਼ੇਅਰ ਤੇ ਪੈਸੇ ਜਿਹੜੇ ਨੇ ਉਹ ਕਮਾਉਣ ਦੇ ਲਾਲਚ ਵਿੱਚ ਆਖੇ ਜੀ ਅਸੀਂ ਪੰਥ ਦੀ ਸੇਵਾ ਕਰਦੇ ਹਾਂ। ਉਹ ਹਿੰਦੂ ਕੱਟੜਪੰਥੀ, ਜਿਨ੍ਹਾਂ ਦੇ ਰਿਸ਼ਤੇਦਾਰ, ਜਿਨ੍ਹਾਂ ਦੇ ਟੱਬਰ ਦੇ ਜੀਅ ਵੀ ਕਹਿੰਦੇ ਆ ਵੀ ਇਹਦੇ ਕੋਲੇ ਕੋਈ ਗੁਣ ਹੈਗਾ ਵੀ ਆ, ਜਿਹਦੇ ਕੋਲੇ ਤੁਸੀਂ ਆ ਕੇ ਬਹਿ ਜਾਂਦੇ ਹੋ। ਇਹਦੀ ਕਦੇ ਗੱਲ, ਹੁਣ ਜਿਵੇਂ ਕੋਈ ਆਗੂ ਹੁੰਦਾ, ਜਿਵੇਂ ਆਪਣੇ ਸਿੱਖਾਂ 'ਚ ਕਈ ਆਗੂ ਨੇ, ਜਦੋਂ ਕੋਈ ਮਸਲਾ ਬਣਦਾ ਉਹਦੀ ਰਾਏ ਜਿਹੜੀ ਆ ਉਹ ਲਈ ਜਾਂਦੀ ਆ ਵੀ ਭਾਈ ਆਹ ਗੱਲ ਹੋਈ, ਕੋਈ ਧਾਰਮਿਕ ਮਸਲਾ ਬਣਿਆ, ਕੋਈ ਕੌਮੀ ਮਸਲਾ ਬਣਿਆ, ਉਹਦੇ 'ਚ ਉਹਦਾ ਆਪਾਂ ਨੂੰ ਪਤਾ ਲੱਗਦਾ ਕਿ ਇਹ ਸਾਡਾ ਆਗੂ ਆ, ਜਾਂ ਦੂਜੀਆਂ ਕੌਮਾਂ ਨੂੰ ਲਿਖਦਾ ਵੀ ਇਹ ਕੋਈ ਇਹਦੀ ਸੰਦ ਪੁੱਛ ਹੈ। ਆ ਜਿਹੜੇ ਸੁਧੀਰ ਸੂਰੀ, ਕੋਈ ਹੋਰ ਇਹੋ ਜਿਹੇ ਨੇ 35-40, ਚਲੋ 9, ਇਹਨਾਂ ਦੀ ਕਦੇ ਤੁਸੀਂ ਆਪਾਂ ਦੇਖਿਆ ਵੀ ਹਿੰਦੂਆਂ ਦਾ ਕੋਈ ਮਸਲਾ ਬਣਿਆ ਹੋਵੇ ਜਿਹਦੇ 'ਚ ਇਹਨਾਂ ਨੂੰ ਉਹ ਹਿੰਦੂ ਭਾਈਚਾਰਾ ਸੱਦ ਕੇ ਮੂਹਰੇ ਕਹੇ ਵੀ ਤੁਸੀਂ ਆਓ ਜੀ, ਤੁਹਾਡੇ ਰਾਏ ਜਿਹੜੀ ਆ, ਤੁਹਾਡੀ ਗੱਲ ਸੁਣਨੀ ਜ਼ਰੂਰੀ। ਨਾ ਹਿੰਦੂਆਂ ਦੇ ਧਾਰਮਿਕ ਮਸਲਿਆਂ 'ਚ, ਨਾ ਕਿਸੇ ਹੋਰ ਮਸਲੇ 'ਚ ਉਹਨਾਂ ਨੂੰ ਸੱਦਦੇ ਕਰਦੇ ਆ। ਤੇ ਸਾਡੇ ਚੈਨਲਾਂ ਵਾਲੇ, ਸਾਡੇ ਹੀ ਪੈਸੇ ਤੇ ਪੜਨ ਵਾਲੇ, ਸਾਡੇ ਹੀ ਮੁੰਡੇ ਕੁੜੀਆਂ ਕਦੇ ਕਿਸੇ ਸਿੱਖ ਆਗੂ ਕੋਲੇ ਨਹੀਂ ਜਾਣਗੇ। ਇਸ ਵੇਲੇ ਸਾਡੀ ਕੌਮ ਦੇ ਵਿੱਚ ਬਹੁਤ ਇੱਕ ਨਵੀਂ ਜਾਗਰਤੀ ਸਿੱਖ ਯੂਥ ਵਿੱਚ ਜਿਹੜੀ ਆ ਰਹੀ ਹੈ,
ਇਸ ਵੇਲੇ ਬਾਹਲਾ ਨਹੀਂ ਤਾਂ 5,000 ਨਵਾਂ ਨੌਜਵਾਨ ਲੀਡਰਸ਼ਿਪ ਕੁਆਲਿਟੀ ਵਾਲਾ ਮੁੰਡਾ ਜਿਹੜਾ ਸਾਡਾ, ਬਹੁਤ ਸਾਰੀਆਂ ਬੀਬੀਆਂ ਵੀ ਨੇ, ਨੌਜਵਾਨ ਸਿੱਖ ਤੇ ਨੌਜਵਾਨ ਸਿੱਖ ਬੀਬੀਆਂ, ਉਹ ਉੱਭਰ ਰਹੇ ਆ। ਉਹਨਾਂ ਨੂੰ ਲੋੜ ਆ, ਵਾਰ-ਵਾਰ ਉਹਨਾਂ ਕੋਲੇ ਚੈਨਲਾਂ ਵਾਲੇ ਜਾਣ, YouTube ਚੈਨਲਾਂ ਵਾਲੇ, ਮੀਡੀਆ ਵਾਲੇ ਉਹਨਾਂ ਨੂੰ ਉਭਾਰਨ, ਵਾਰ-ਵਾਰ ਉਹਨਾਂ ਨੂੰ ਮੌਕਾ ਦੇਣ ਤੇ ਹੌਲੀ-ਹੌਲੀ ਸਹਿਜੇ-ਸਹਿਜੇ 3-4 ਸਾਲਾਂ 'ਚ ਉਹਨਾਂ ਦੀ ਇੱਕ ਪਛਾਣ ਸਥਾਪਿਤ ਹੋਊਗੀ, ਸਿੱਖ ਲੀਡਰਸ਼ਿਪ ਦਾ ਨਵਾਂ ਪੂਰ ਸਾਹਮਣੇ ਆਊ। ਪਰ ਆ ਜਿਹੜੇ YouTube ਚੈਨਲਾਂ ਵਾਲੇ ਆ, ਇਹ ਜਾਣਗੇ ਗੁਰਸਿਮਰਨ ਸਿੰਘ ਮੰਡ ਕੋਲੇ, ਇਹ ਜਾਣਗੇ ਉਹਨਾਂ ਲੋਕਾਂ ਕੋਲੇ ਜਿਹੜੇ ਸਿੱਖਾਂ ਨੂੰ ਚੜਾ ਸਕਣ ਤੇ ਉਹਨਾਂ ਦੇ ਲਾਈਕ ਸ਼ੇਅਰ ਵਧਣ, ਤੇ ਆਪਣੇ ਭਾਈਚਾਰੇ ਦਾ ਕੀ ਕੰਮ ਆ। ਇਹ ਜਿਹੜੇ ਚੈਨਲਾਂ ਜਿਹੇ ਵਾਲੇ ਆ, ਇਹ ਪਾ ਕੇ ਵੀਡੀਓ ਆਰਾਮ ਨਾਲ ਸੌ ਜਾਂਦੇ ਆ, ਫਿਰ ਗਾਹਾਂ ਆਪਾਂ ਲਿਖ ਲਿਖ ਕੇ ਅੱਗੇ ਘਮਾਉਂਦੇ ਆ ਕਿ ਆਹ ਦੇਖੋ ਜੀ ਫਲਾਣੇ ਨੇ ਕੀ ਕਿਹਾ, ਫਲਾਣੇ ਨੇ ਆਹ ਕਿਹਾ। ਜਿੰਨਾ ਕੂੜ ਪ੍ਰਚਾਰ, ਭੰਡੀ ਪ੍ਰਚਾਰ ਆਪਾਂ ਅੱਗੇ ਦੀ ਅੱਗੇ ਵਧਾਉਂਦੇ ਆ, ਉਹ ਸ਼ਾਇਦ ਜੇ ਅਕਲ ਕਰ ਲਈ ਜਾਵੇ, ਜਿਹੜੀ ਗੱਲ ਸਰਦਾਰ ਜੀ ਕਹਿੰਦੇ ਆ ਵੀ ਸਿੱਖ ਹਰਾਮ ਦੇ ਨੇ ਕਿ ਗਧੇ, ਉੱਥੇ ਫੇਰ ਆ ਗਈ ਨਾ ਗੱਲ। ਅਕਲ ਵਾਲਾ ਖਾਨਾ ਤਾਂ ਵਰਤਣਾ ਹੀ ਨਹੀਂ, ਤੇ ਅਕਲ ਦੀ ਗੱਲ ਕਰਨ ਵਾਲੇ ਨੂੰ, ਸਿਆਣਪ ਵਾਲੀ ਗੱਲ ਇਹਨੂੰ ਤਾਂ ਕਹਿੰਦੇ ਇਹ ਤਾਂ ਬੜਾ ਹੀ ਜ਼ਿਆਦਾ ਬਦਮਾਨ ਜਿਹਾ ਬਣਦਾ, ਛੱਡੋ ਇਹਨੂੰ, ਉਹ ਫਲਾਨਾ ਬੜੀ ਕੜਕਵੀਂ ਜੀ ਗੱਲ ਕਰਦਾ, ਚੱਕਵੀਂ ਜੀ ਗੱਲ ਕਰਦਾ, ਤਿੱਖੀ ਜੀ ਗੱਲ ਕਰਨ ਵਾਲਾ ਵਧੀਆ। ਜਿਹੜਾ ਬੰਦਾ ਇਹ ਦੱਸੇ ਕਿ ਤੁਹਾਡੀ ਕੌਮ ਦੇ ਅਸਲ ਮੁੱਦੇ ਕਿਹੜੇ ਆ, ਉਹ ਮਾੜਾ। ਜਿਹੜਾ ਬੰਦਾ ਤੁਹਾਡੀ ਕੌਮ ਦੀ ਆਜ਼ਾਦੀ ਦੀ ਗੱਲ ਕਰੇ, ਉਹ ਕਹਿੰਦੇ ਛੱਡੋ ਜੀ, ਇਹ ਤਾਂ ਖਾਲਿਸਤਾਨ ਦੀ ਗੱਲ ਕਰਦਾ। ਤੇ ਜਿਹੜਾ ਬੰਦਾ ਤੁਹਾਨੂੰ ਕਵੇ ਕਿ ਹਾਂ ਜੀ ਆਹ ਵਿਵਾਦਤ ਮੁੱਦਾ, ਵਿਵਾਦਤ ਮੁੱਦੇ ਸਾਰੀਆਂ ਕੌਮਾਂ 'ਚ ਹੁੰਦੇ, ਜਿਨ੍ਹਾਂ ਕੌਮਾਂ ਦੇ ਆਪਦੇ ਘਰ ਨੇ ਉਹਨਾਂ 'ਚ ਵੀ। ਆਪਣੀ ਕੌਮ 'ਚ ਜਿਹੜੇ ਮੁੱਦੇ ਨੇ, ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ ਵੀ ਸਰਦਾਰ ਪ੍ਰਕਾਸ਼ ਸਿੰਘ, ਪ੍ਰੋਫੈਸਰ ਪ੍ਰਕਾਸ਼ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੀ। ਉਹਨਾਂ ਨੂੰ ਫੋਨ ਆਇਆ, ਫੋਨ ਦੇ ਉੱਤੇ ਗਾਹ ਵਾਲੇ ਬੰਦੇ ਨੇ ਕਿਹਾ ਕਿ ਜੀ ਸਿੱਖਾਂ ਦੇ ਵਿਵਾਦਤ ਮਸਲਿਆਂ ਦੀ ਲਿਸਟ ਚਾਹੀਦੀ। ਉਹ ਕਹਿੰਦੇ ਜੀ ਦੇਖੋ ਮੇਰੇ ਕੋਲ ਤਾਂ ਇਹੋ ਜਿਹੀ ਕੋਈ ਲਿਸਟ ਨਹੀਂ ਹੈਗੀ। ਉਹ ਕਹਿੰਦਾ ਵੀ, ਉਹਨੇ ਹੱਸ ਕੇ ਫੋਨ ਕੱਟਦਾ। ਦੂਜੇ ਦਿਨ ਚੈਟ ਆਈ ਕਿਸੇ ਬੰਦੇ ਦੀ, ਕੋਈ ਮਿਲਣ ਆਇਆ, ਆਇਓ ਜੀ। ਜਦੋਂ ਉਹਨੇ ਫਤਿਹ ਬੁਲਾਈ ਤਾਂ ਪ੍ਰੋਫੈਸਰ ਪ੍ਰਕਾਸ਼ ਸਿੰਘ ਜੀ ਕਹਿੰਦੇ ਜੀ ਤੁਹਾਡੀ ਆਵਾਜ਼, ਹਾਂ ਤੁਹਾਡੀ ਤੁਸੀਂ ਕੱਲ ਫੋਨ ਤੇ ਗੱਲ ਨਹੀਂ ਕੀਤੀ ਸੀ ਮੇਰੇ ਨਾਲ? ਹਾਂਜੀ। ਤੁਸੀਂ ਲਿਸਟ ਮੰਗਦੇ ਸੀ ਨਾ? ਹਾਂਜੀ ਹਾਂਜੀ। ਤੇ ਮੈਂ ਕਹਿੰਦਾ ਅੱਜ ਵੀ ਉਸੇ ਸਿਲਸਿਲੇ 'ਚ ਹਾਜ਼ਰ ਹੋਇਆ ਵੀ ਕੋਈ ਤੁਹਾਡੇ ਕੋਲ ਲਿਸਟ ਹੋਊਗੀ ਜਿਹੜੇ ਸਿੱਖਾਂ ਦੇ ਵਿਵਾਦਤ ਮਸਲੇ। ਤੇ ਪ੍ਰੋਫੈਸਰ ਸਾਹਿਬ ਕਹਿੰਦੇ ਵੀ ਦੇਖੋ ਮੈਨੂੰ ਸਾਫ਼ ਦਿਖਦਾ ਕਿ ਤੁਹਾਡੀ ਇਹ ਲਿਸਟ ਹਾਸਲ ਕਰਨ ਦੀ ਨੀਤ ਕੋਈ ਮਾੜੀ ਹੋਈ, ਇਹਦੇ ਤੋਂ ਤੁਸੀਂ ਗੱਲ ਕੱਢਣੀ ਹੈ, ਤੇ ਮੈਂ ਇਸ ਬਾਪ ਦਾ ਸਾਂਝੀਦਾਰ ਕਿਉਂ ਬਣਾ? ਪਹਿਲੀ ਗੱਲ ਤਾਂ ਹੈ ਹੀ ਨਹੀਂ, ਪਰ ਜੇ ਹੋਵੇ ਮੈਂ ਨਹੀਂ ਸੀ ਦਿੰਦਾ, ਜਾਓ ਹੈ ਨਹੀਂ ਭੱਜ। ਉਹ ਖੜਾ ਹੋ ਗਿਆ ਤੇ ਉਹ ਕਹਿੰਦਾ ਜੀ ਸਰਕਾਰਾਂ ਦੇ ਹੱਥ ਬੜੇ ਲੰਮੇ ਹੁੰਦੇ ਆ, ਲਿਸਟ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਾਸਲ ਕਰ ਹੀ ਲੈਣੀ ਆ, ਬਣਾ ਹੀ ਲੈਣੀ ਆ। ਤੇ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਠੀਕ ਆ ਬਣਾ ਲਓ ਭਾਈ, ਪਰ ਮੈਂ ਕਾਹਤੋਂ ਪਾਪ ਦਾ ਸਾਂਝੀਦਾਰ ਬਣਾ। ਇਹ ਸੀ ਉਹਨਾਂ ਦਾ ਸਿੱਖੀ ਸਿਰਤ। ਤੇ ਉਸ ਤੋਂ ਬਾਅਦ ਵਿੱਚ ਦੱਸਦੇ ਆ ਕਿ ਪ੍ਰੋਫੈਸਰ ਸਾਹਿਬ ਨੇ ਕਈ ਥਾਵਾਂ ਤੇ ਤਕਰੀਰ ਕਰਦਿਆਂ ਇਹ ਗੱਲ ਦੱਸਣੀ ਕਿ ਮੈਂ ਦੇਖ ਰਿਹਾ ਕਿ ਹੁਣ ਸਿੱਖਾਂ ਦੇ ਵਿਵਾਦਤ ਮਸਲਿਆਂ ਦੇ ਉੱਤੇ ਬਹੁਤ ਚਰਚਾ ਹੋਣ ਲੱਗ ਪਈ ਆ, ਤੇ ਮੈਨੂੰ ਲੱਗਦਾ ਕਿ ਇਹ ਜਾਣ ਕੇ ਹੋ ਰਿਹਾ। ਤੇ ਸਾਡੇ ਵਿੱਚ ਵੀ ਇਹੀ ਹੋਇਆ ਕਿ ਖਾੜਕੂ ਸਿੱਖ ਸੰਘਰਸ਼ ਤੋਂ ਬਾਅਦ ਵਿੱਚ 1994 ਤੋਂ ਬਾਅਦ ਵਿੱਚ ਇੱਕ ਪੂਰੇ ਦਾ ਪੂਰਾ ਮਾਹੌਲ ਸਿਰਜਿਆ ਗਿਆ ਕਿ ਅਸੀਂ ਉਹਨਾਂ ਮਸਲਿਆਂ ਤੇ ਲੜ ਰਹੇ ਹਾਂ ਜਿਹੜੇ ਛੇਤੀ ਕਿਤੇ ਤਾਂ ਹੱਲ ਹੋਣ ਦੇ ਕੋਈ ਆਸਾਰ ਨਹੀਂ ਹੈਗੇ, ਪਰ ਜੇ ਹੋ ਵੀ ਜਾਣ ਤਾਂ ਜਿਹੜਾ ਸਾਡਾ ਅਸਲ ਮੁੱਦਾ ਅਸੀਂ ਉਹਦੇ ਤੋਂ ਦੂਰ ਹੋ ਜਾਵਾਂਗੇ। ਸਾਨੂੰ ਇਸ ਵੇਲੇ ਇੱਕ ਦੂਜੇ ਦੇ ਨੇੜੇ ਰਹਿਣ ਵਾਲੇ ਮਾਹੌਲ ਦੀ ਲੋੜ, ਤੇ ਅਸੀਂ ਮਾਹੌਲ ਉਹ ਪੈਦਾ ਕਰਨ ਲੱਗੇ ਹੋਈਏ ਜਿਹਦੇ ਨਾਲ ਇੱਕ ਦੂਜੇ ਨਾਲ ਭਿੜ ਸਕੀਏ, ਲੜ ਸਕੀਏ। ਤੇ ਫਿਰ ਸਾਡੇ ਵਰਗਾ ਚੰਗਾ ਤੇ ਸਾਡੇ ਵਰਗਾ ਮਾੜਾ ਕੌਣ ਆ, ਕਿਵੇਂ ਆ, ਇਹਦੀ ਸਾਨੂੰ ਸਮਝ ਆ ਜਾਣੀ ਚਾਹੀਦੀ। ਸਿੱਖਾਂ ਦੇ ਵਿਵਾਦਤ ਮਸਲਿਆਂ ਦੀ ਲਿਸਟ ਆ ਜਿਹੜੀ, ਉਹ ਦੁਸ਼ਮਣ ਨੂੰ ਲੋੜ ਸੀ। ਅਸੀਂ ਕੀ ਕਰਨੀ? ਜਿਹੜੇ ਮਸਲੇ ਸਾਨੂੰ ਲੜਾ ਸਕਦੇ ਆ ਉਹ ਨਾ ਛੇੜਿਆ ਕਰੀਏ। ਅਸੀਂ ਤਾਂ ਮੁੱਦੇ ਹੀ ਉਹ ਲੱਭਦੇ ਆ ਜਿਹਦੇ ਕਰਕੇ ਕੁਝ ਦਾ ਸਿਰ ਪਾੜ ਸਕੇ।
ਅਸੀਂ ਤਾਂ ਇੰਨੇ ਨਿੱਕੇ ਮਸਲਿਆਂ ਦੇ ਵਿੱਚ ਉਲਝ ਜਾਂਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਪੋਸਟਾਂ ਨੇ ਭਵਿੱਖ ਦੇ ਵਿੱਚ ਉਹ ਸ਼ਰਮਸ਼ਾਰ ਹੋਇਆ ਕਰਨਗੀਆਂ ਵੀ ਇੰਨੇ ਗਏ ਗੁਜ਼ਰੇ ਸੀ। ਇਸ ਮਾਹੌਲ ਦੇ ਬਾਰੇ, ਇਸ ਗੱਲ ਦੇ ਬਾਰੇ ਜੇ ਅੱਜ ਅਸੀਂ ਨਾ ਚਿੰਤਾ ਕੀਤੀ, ਨਾ ਹੱਲ ਲੱਭਿਆ, ਤਾਂ ਸਾਡਾ ਭਵਿੱਖ ਬਹੁਤ ਖਤਰਨਾਕ ਹੋਏਗਾ। ਕੁਝ ਗੱਲਾਂ ਹੁੰਦੀਆਂ ਜਿਹਦੇ ਤੇ ਫਖਰ ਕਰੀਦਾ, ਰੱਜ ਕੇ ਕਰਨਾ ਚਾਹੀਦਾ, ਪਰ ਜਿਹੜੀਆਂ ਗੱਲਾਂ ਸਾਡੇ 'ਚ ਗੜਬੜ ਨੇ, ਜਿਹੜੀਆਂ ਗੱਲਾਂ ਸਾਡੇ 'ਚ ਗਲਤ ਨੇ, ਉਹਨਾਂ ਬਾਰੇ ਸਾਨੂੰ ਮੰਨਣਾ ਚਾਹੀਦਾ ਕਿ ਅਸੀਂ ਕਿੱਥੇ ਕਿੱਥੇ ਕੀ ਕੀ ਖਤਾ ਖਾ ਰਹੇ ਹਾਂ। ਸਰਦਾਰ ਕਪੂਰ ਸਿੰਘ ਜਿਹੜੀ ਗੱਲ ਤੇ ਕਲਪਦੇ ਤੁਰ ਗਏ, ਕਹਿੰਦੇ ਬਈ ਜਿਹੜਾ ਕੌਮਾਂ ਦੇ ਵਿੱਚ ਨੌਜਵਾਨ ਯੂਥ ਤਬਕਾ ਹੁੰਦਾ ਨਾ, ਉਹਦੇ ਕੋਲੇ ਅਥਾਹ ਸਮਰੱਥਾ ਹੁੰਦੀ ਆ, ਤੇ ਜੇ ਕਿਤੇ ਉਮਰ ਦਰਾਜ ਵੱਡੀ ਉਮਰ ਵਾਲਿਆਂ ਦੀ ਉਹਨਾਂ ਨੂੰ ਤਜਰਬੇ ਦੀ ਸੇਧ ਮਿਲ ਜਾਵੇ ਤਾਂ ਬੜੇ ਵੱਡੇ ਇਨਕਲਾਬ ਆ ਜਾਂਦੇ। ਪਰ ਸਾਡਾ ਕੰਮ ਨਿਰਾਲਾ ਹੀ ਹੈ। ਸਾਡੇ ਜਿਹੜੇ ਸਿਆਸੀ ਭਲਵਾਨ ਨੇ ਉਹ ਉਹਨਾਂ ਨੌਜਵਾਨਾਂ ਨੂੰ ਮਰਵਾਉਣ ਤੇ ਤੁਲੇ ਰਹਿੰਦੇ ਆ ਜਿਨ੍ਹਾਂ ਨੌਜਵਾਨਾਂ 'ਚ ਪੰਥ ਪ੍ਰਤੀ, ਕੌਮ ਪ੍ਰਤੀ, ਸਿੱਖੀ ਦਾ ਦਰਦ ਹੁੰਦਾ, ਜਿਹੜੇ ਕਹਿੰਦੇ ਆ ਪੰਥ ਦੀ ਚੜ੍ਹਦੀ ਕਲਾ ਕਰਦੇ, ਕਹਿੰਦੇ ਤਾਂ ਮਰੇ ਚੰਗੇ ਆ ਤੇ ਖਾੜਕੂ ਨੇ, ਖਾਲਿਸਤਾਨੀ ਨੇ। ਫਿਰ ਇਹਨਾਂ ਨੂੰ ਕਿਹੜਾ ਯੂਥ ਚਾਹੀਦਾ? ਇਹਨਾਂ ਨੂੰ ਯੂਥ ਚਾਹੀਦਾ ਜਿਹੜਾ ਮਾਤਾ ਦਾ ਮਾਲ ਹੋਵੇ। ਕਲਗੀਧਰ ਦੇ ਲਾਲ ਨਹੀਂ ਚਾਹੀਦੇ, ਮਾਤਾ ਦਾ ਮਾਲ ਚਾਹੀਦਾ। ਉਹ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ, ਇਸ ਤਰੀਕੇ ਦਾ ਮਾਹੌਲ ਹੋਏਗਾ, ਉਦੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਹੀ ਦਿਖਣੇ ਆ। ਉਦੋਂ ਕਿਸੇ ਨੂੰ ਇਹ ਥੋੜੀ ਦਿਖਣਾ ਕਿ ਭਾਈ ਦਲਜੀਤ ਸਿੰਘ ਬਿੱਟੂ ਵਰਗੇ, ਭਾਈ ਕੁਲਵੀਰ ਸਿੰਘ ਬੜਾ ਪਿੰਡ ਵਰਗੇ, ਭਾਈ ਲਾਲ ਸਿੰਘ ਵਰਗੇ, ਭਾਈ ਕੰਵਰ ਸਿੰਘ ਧਾਮੀ ਵਰਗੇ ਬੇਸ਼ੁਮਾਰ ਇਹੋ ਜਿਹੇ ਸਿਆਣੇ ਸੂਝਵਾਨ ਉਹ ਲੋਕ ਜਿਨ੍ਹਾਂ ਨੇ ਉਸ ਮੌਕੇ ਕੌਮ ਨਾਲ ਨਿਭਾ ਕੇ ਦਿਖਾਈ, ਜਦੋਂ ਜ਼ਿੰਦਗੀ ਤੇ ਮੌਤ ਵਿੱਚ ਕੋਈ ਬਹੁਤਾ ਫਰਕ ਨਹੀਂ ਸੀ। ਅੱਜ ਹੈਗੇ ਆ, ਕੱਲ ਨੂੰ ਖਬਰ ਆ ਸਕਦੀ ਆ ਵੀ ਫਲਾਣੇ ਥਾਂ ਤੇ ਮਾਰੇ ਗਏ। ਇਹ ਲੋਕ ਪਰਖੇ ਪਰਖਾਏ ਲੋਕ ਨੇ। ਇਹਨਾਂ ਲੋਕਾਂ ਨੇ ਇਹ ਨਹੀਂ ਕਿ ਗਲਤੀਆਂ ਨਹੀਂ ਹੋਈਆਂ ਹੋਣਗੀਆਂ, ਜਦੋਂ ਬੰਦਾ ਕੰਮ ਕਰਦਾ ਗਲਤੀਆਂ ਹੁੰਦੀਆਂ। ਇੱਥੋਂ ਤੱਕ ਕਿ ਜਿਨ੍ਹਾਂ ਸ਼ਹੀਦਾਂ ਨੂੰ ਆਪਾਂ ਸਤਿਕਾਰ ਦਿੰਨੇ ਆ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਤਲਵਿੰਦਰ ਸਿੰਘ, ਬਾਬਾ ਗੁਰਦਿੱਤ ਸਿੰਘ ਮਾਨੋ ਚਾਹਲ, ਜਾਂ ਹੋਰ ਬਹੁਤ ਸਾਰੇ ਸਾਡੇ ਜਿਹੜੇ ਗੁਰਸਿੱਖ ਪਿਆਰੇ ਆ, ਜੇ ਅੱਜ ਉਹ ਸਾਡੇ ਵਿਚਾਲੇ ਹੁੰਦੇ ਤਾਂ ਅੱਜ ਸ਼ਾਇਦ ਉਹਨਾਂ ਨੂੰ ਵੀ ਆਪਦੀਆਂ ਗਲਤੀਆਂ ਦਾ, ਗੜਬੜਾਂ ਦਾ, ਉਹਨਾਂ ਦੇ ਵੱਲੋਂ ਕੁਝ ਗਲਤ ਬਿਆਨੀਆਂ ਦਾ ਉਹਨਾਂ ਨੂੰ ਵੀ ਅਹਿਸਾਸ ਹੁੰਦਾ। ਇਵੇਂ ਇਹਨਾਂ ਨੂੰ ਵੀ ਆ ਜਿਹੜੇ ਹੈਗੇ ਆ ਵੀ ਆਹ ਟਾਈਮ ਤੇ ਸਭ ਤੋਂ ਗਲਤੀ ਹੋ ਗਈ ਸੀ। ਗਲਤੀਆਂ ਜਾਂ ਗੜਬੜਾਂ ਹੋਣੀਆਂ ਮਨੁੱਖੀ ਫਿਤਰਤ ਆ। ਕੋਈ ਵੀ ਬੰਦਾ ਰੱਬ ਨਹੀਂ ਹੁੰਦਾ ਹੈਗਾ, ਕੋਈ ਵੀ ਬੰਦਾ ਦੇਵੀ ਦੇਵਤੇ ਨਹੀਂ ਹੈਗੇ, ਮਨੁੱਖ ਨੇ। ਪਰ ਬੀਤੇ ਦੌਰ ਦੀਆਂ ਗੱਲਾਂ ਜਿਹੜੀਆਂ ਨੇ, ਗੜਬੜਾਂ ਜਿਹੜੀਆਂ ਨੇ, ਗਲਤੀਆਂ ਜਿਹੜੀਆਂ ਨੇ, ਉਹ ਇੱਕ ਪਾਸੇ, ਪਰ ਇਹਨਾਂ ਦੀ ਇਮਾਨਦਾਰੀ, ਇਹਨਾਂ ਦੀ ਕਮਿਟਮੈਂਟ ਉੱਤੇ ਕੋਈ ਸ਼ੱਕ ਨਹੀਂ। ਤੋਂ ਇਹਨਾਂ ਪਰਖੇ ਹੋਏ ਲੋਕਾਂ ਨੂੰ, ਸਿੱਖੀ ਦੀ ਸ਼ਾਨ ਬਣਾ ਸਕਦੇ ਲੋਕਾਂ ਨੂੰ ਛੱਡ ਕੇ, ਜਦੋਂ ਅਸੀਂ ਖੜੇ ਦੂਜੇ ਪਾਸੇ ਆ, ਜਦੋਂ ਅਸੀਂ ਭੁਗਤ ਦੇ ਦੂਜੇ ਪਾਸੇ ਆ, ਤੇ ਸਾਡਾ ਬਣੋ ਕੀ? ਸਰਦਾਰ ਕਪੂਰ ਸਿੰਘ ਵਾਲੀ ਗੱਲ ਬਾਰ-ਬਾਰ ਦੁਹਰਾਉਂਦਾ ਮੈਂ, ਚੰਗਾ ਨਹੀਂ ਲੱਗਦਾ, ਪਰ ਜਿਹੋ ਜਿਹਾ ਮਾਹੌਲ ਆ ਪਿਛਲੇ ਦਿਨਾਂ 'ਚ ਸਰਦਾਰ ਭਗਤ ਸਿੰਘ ਵਾਲੇ ਮਸਲੇ ਤੇ ਤਿਰੰਗੇ ਝੰਡੇ ਵਾਲੇ ਤੇ ਖਾਲਸੇ ਝੰਡੇ ਵਾਲੇ ਮਸਲੇ ਤੇ ਬਣਿਆ, ਸਿੱਖ ਨੌਜਵਾਨੀ ਜਿਹੜੀ ਆ ਉਹਨੇ ਤਾਂ ਕੋਈ ਕਸਰ ਨਹੀਂ ਛੱਡੀ, ਉਹਨੇ ਤਾਂ ਜੰਗ ਜਿੱਤ ਕੇ ਦਿਖਾਤੀ। ਉਹਨੇ ਤਾਂ ਪੰਥ ਲਈ ਆਪਦਾ ਸਿੱਖੀ ਸਿਦਕ ਪੇਸ਼ ਕਰ ਦਿੱਤਾ ਵੀ ਆਹ ਚੱਕ ਤੇ। ਪਰ ਸਾਡੀ ਕੌਮ ਦੇ ਬਹੁਤੇ ਵੱਡੇ ਹਿੱਸੇ ਨੂੰ ਪਤਾ ਨਹੀਂ, ਦਿੱਲੀ ਨਾਲ ਖੜ ਕੇ, ਨਾਗਪੁਰ ਨਾਲ ਖੜ ਕੇ, ਐਂਟੀ ਸਿੱਖ ਥਾਟ ਨਾਲ ਖੜ ਕੇ ਕੀ ਸਵਾਦ ਆਉਂਦਾ। ਔਰ ਇਸ ਗੱਲ ਦੇ ਲਈ ਅਜੇ ਵੀ ਜੇ ਸੰਭਲ ਜਾਈਏ, ਅਜੇ ਵੀ ਜੇ ਸਿੱਖ ਜਾਈਏ ਤਾਂ ਸੌਦਾ ਮਾੜਾ ਨਹੀਂ, ਕਿਉਂਕਿ ਜਦੋਂ ਜਾਗੋ ਉਦੋਂ ਸਵੇਰਾ। ਸੱਚੇ ਪਾਤਸ਼ਾਹ ਸਾਡੀ ਕੌਮ ਤੇ ਕਿਰਪਾ ਕਰਨ, ਅਸੀਂ ਉਹਨਾਂ ਗੁੰਝਲਦਾਰਿਆਂ ਤੋਂ ਬਚ ਸਕੀਏ, ਅਸੀਂ ਦੁਸ਼ਮਣ ਦੀ ਫਿਤਰਤ ਨੂੰ ਪਛਾਣ ਸਕੀਏ, ਅਸੀਂ ਦਿੱਲੀ ਤੇ ਨਾਗਪੁਰ ਤੇ ਭਾਰਤੀ ਹਕੂਮਤੀ ਸਿਸਟਮ ਦੀਆਂ ਉਹਨਾਂ ਸਾਜ਼ਿਸ਼ਾਂ, ਉਹਨਾਂ
ਕਚੱਜੀਆਂ ਟੇਢੀਆਂ ਨੀਚ ਕਰਤੂਤਾਂ ਨੂੰ ਪਛਾਣ ਸਕੀਏ, ਅਸੀਂ ਉਹਨਾਂ ਕਹਾੜੇ ਦੇ ਦਾਸਤਾ ਬਣ ਚੁੱਕੇ ਲੋਕਾਂ ਨੂੰ ਪਛਾਣ ਸਕੀਏ। ਇਹੀ ਅਰਦਾਸ ਕਰਦਾ ਹੋਇਆ ਸਮਾਪਤੀ ਕਰਦਾ। ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।